ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਵੀਰਵਾਰ 8 ਅਗਸਤ 2024 2400 ਨਾਨਕਸ਼ਾਹੀ ਸੰਮਤ 556। ਮਿੰਟ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਵਿਨੇਸ਼ ਫੋਗਾਟ ਨੂੰ ਤੋਂ ਲੈ ਕੇ। ਵਿਨੇਸ਼ ਫੋਗਾਟ ਨੂੰ ਲੈ ਕੇ ਹੁਣ ਸਿਆਸੀ ਡਰਾਮਾ ਵੀ ਸ਼ੁਰੂ ਹੋ ਗਿਆ ਜੀ, ਕਹਿੰਦੇ। ਜੀ ਪ੍ਰਵੀਨ ਜੀ, ਸੋਗਮਈ ਅਫਸੋਸਮਈ ਕਹਿ ਲੋ ਜਾਂ ਕਹਿ ਲੋ ਕਿ ਨਿਰਾਸ਼ ਕਰਨ ਵਾਲੀਆਂ ਖਬਰਾਂ ਤੋਂ ਅੰਤ ਸਾਡਾ ਪਿੱਛਾ ਛੁੱਟਿਆ। ਸਭ ਤੋਂ ਵੱਡੀ ਇਸ ਵੇਲੇ ਦੀ ਜਿਹੜੀ ਖਬਰ ਆ ਉਹ ਇਹ ਆ ਕਿ ਇੰਡੀਆ ਨੇ ਆਪਣਾ ਕਾਂਸੇ ਦਾ ਤਗਮਾ ਜਿਹੜਾ ਹਾਕੀ ਚ ਬਚਾਇਆ, ਡਿਫੈਂਡ ਕੀਤਾ। ਇਹ ਵੱਡੀ ਖਬਰ ਹੈ ਇਸ ਵੇਲੇ। ਯਾਨੀ ਸਪੇਨ ਨੂੰ ਤੀਜੇ ਨੰਬਰ ਦੀ ਪੋਜੀਸ਼ਨ ਵਾਸਤੇ ਹੋਏ ਮੈਚ ਦੇ ਵਿੱਚ 2-1 ਨਾਲ ਮਾਤ ਦਿੱਤੀ ਆ। ਇਸ ਓਲੰਪਿਕ ਦੇ ਵਿੱਚ ਚੌਥਾ ਮੈਡਲ ਤੇ ਓਵਰਆਲ ਜੇ ਓਲੰਪਿਕ ਇਤਿਹਾਸ ਦੇਖੋਗੇ 13ਵਾਂ ਮੈਡਲ ਜਿੱਤਿਆ ਹਾਕੀ ਦਾ। ਤੇ ਸਭ ਤੋਂ ਵੱਡੀ ਗੱਲ ਹੈ ਕਿ 15 ਗੋਲਾਂ ਦੇ ਵਿੱਚੋਂ ਭਾਰਤ ਨੇ ਕੁੱਲ 15 ਗੋਲ ਕੀਤੇ ਆ, ਜਿਹਦੇ ਵਿੱਚੋਂ ਕੱਲੇ 10 ਸਰਪੰਚ ਦੇ ਆ, ਯਾਨੀ ਹਰਮਨਪ੍ਰੀਤ ਸਿੰਘ ਦੇ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਅਚੀਵਮੈਂਟ ਹੈ ਕਿ ਭਾਰਤ ਨੇ ਦਹਾਕਿਆਂ ਬਾਅਦ ਕਦੇ ਓਲੰਪਿਕ ਦੇ ਵਿੱਚ ਦੋਹਰਾ ਤਗਮਾ ਜਿੱਤਿਆ, ਮਤਲਬ ਕਿ 2 ਲਗਾਤਾਰ ਓਲੰਪਿਕਸ ਦੇ ਵਿੱਚ। ਸੋ ਇਹ ਹਿਸਟਰੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਸ ਤਰ੍ਹਾਂ ਅਸੀਂ ਬਣਾਈ ਸੀਗੀ ਕਿ ਲਗਾਤਾਰ ਬੈਕ ਟੂ ਬੈਕ ਗੋਲਡ 28 32, ਤਾਂ ਮਤਲਬ ਕਿ ਇਸ ਤਰ੍ਹਾਂ ਅਸੀਂ ਹੁਣ ਘੱਟੋ ਘੱਟ ਤੀਸਰੇ ਸਥਾਨ ਤੇ ਜਿਹੜੇ ਆ ਪੱਕੇ ਤੌਰ ਤੇ ਅੜ ਗਏ ਆ। ਇਹ ਹਾਕੀ ਵਾਸਤੇ ਅਚੀਵਮੈਂਟ ਹੈ। ਅਲਵਿਦਾ ਸ਼੍ਰੀ ਜੇਸ਼, ਕਹਿ ਲਓ ਕਿ ਦੁਨੀਆ ਦਾ ਬਿਹਤਰੀਨ ਗੋਲਕੀਪਰ ਅੱਜ ਹਾਕੀ ਤੋਂ ਵਿਦਾ ਹੋ ਗਿਆ। ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਵਿਨੇਸ਼ ਫੋਗਾਟ ਵੀ ਅੱਜ ਕੁਸ਼ਤੀ ਦੇ ਮੈਚ ਤੋਂ ਵਿਦਾ ਹੋ ਗਈ ਹੈ। ਵਿਨੇਸ਼ ਫੋਗਾਟ ਨੇ ਅੱਜ ਇੰਡੀਅਨ ਸਵੇਰ, ਜਿਹੜੀ ਭਾਰਤ ਦੀ ਸਵੇਰ ਸੀਗੀ, ਉਸ ਵੇਲੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀਗਾ ਕਿ ਅਲਵਿਦਾ ਬਾਈ ਕੁਸ਼ਤੀ। ਤੇ ਨਾਲ ਇਹ ਕਿਹਾ ਸੀਗਾ ਕਿ ਮਾਂ ਕੁਸ਼ਤੀ ਜਿੱਤ ਗਈ ਆ, ਮੈਂ ਹਾਰ ਗਈ। ਇਹ ਨਹੀਂ ਕਿਹਾ ਕਿ ਰਾਜਨੀਤੀ ਜਿੱਤ ਗਈ ਆ, ਕੁਸ਼ਤੀ ਜਿੱਤ ਗਈ ਆ। ਤਾਂ ਗੱਲ ਇਹ ਆ ਕਿ ਵਿਨੇਸ਼ ਫੋਗਾਟ ਦਾ ਜਿਹੜਾ ਮਤਲਬ ਆਪਾਂ ਦੇਖ ਰਹੇ ਹਾਂ ਉਹਦੇ ਚ ਸਿਆਸੀ ਰੰਗਤ ਆਉਣੀ ਸੀ। ਭੁਪਿੰਦਰ ਹੁੱਡਾ ਆਂਦਾ ਹੈ ਕਿ ਜੇ ਅਸੀਂ ਹੁੰਦੇ ਸਰਕਾਰ ਦੇ ਵਿੱਚ ਅਸੀਂ ਰਾਜ ਸਭਾ ਦੇ ਨੂੰ ਮੈਂਬਰ ਬਣਾ ਦੇਣਾ ਸੀ। ਮਹਾਵੀਰ ਫੋਗਾਟ, ਕਿਉਂਕਿ ਜਿਹੜਾ ਤਾਊ ਆ ਵਿਨੇਸ਼ ਫੋਗਾਟ ਦਾ, ਉਹ ਭਾਰਤੀ ਜਨਤਾ ਪਾਰਟੀ ਵੱਲ ਝੁਕਾਅ ਦੀ, ਉਹ ਕਹਿੰਦਾ ਐਵੇਂ ਬਕਵਾਸ ਮਾਰਦੇ ਆ, ਜਦੋਂ ਸੱਤਾ ਸੀ ਉਦੋਂ ਤੇ ਬਾਤ ਨਹੀਂ ਪੁੱਛੀ। ਹੁਣ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਭਗਵੰਤ ਮਾਨ ਕਹਿੰਦੇ ਕਿ ਵਾਲ ਕਿਉਂ ਨਹੀਂ ਕੱਟੇ ਤੁਸੀਂ ਕੁੜੀ ਦੇ ਸਾਰੇ, ਵਾਲ ਕੱਟ ਕੇ ਪਰੇ ਮਾਰੋ, 200 ਗ੍ਰਾਮ ਘੱਟ ਜਾਣਾ ਸੀ। ਮਤਲਬ ਕਿ ਇਸ ਤਰ੍ਹਾਂ ਦੀ ਰਾਜਨੀਤੀ, ਯਾਨੀ ਰਾਜਨੀਤਿਕ ਬੰਦਿਆਂ ਦਾ ਕੰਮ ਹੈ ਉਹਨਾਂ ਨੇ ਰਾਜਨੀਤੀ ਕਰਨੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਇਹਨਾਂ ਪਹਿਲਵਾਨਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਸੀ। ਇਹਨਾਂ ਨੇ ਬ੍ਰਿਜ ਭੂਸ਼ਣ ਸਿੰਘ ਸ਼ਰਨ ਦੇ ਖਿਲਾਫ ਆਵਾਜ਼ ਚੁੱਕੀ ਸੀ। ਆਪਾਂ ਆਖ ਸਕਦੇ ਹਾਂ ਕਿ ਉਸ ਲੜਾਈ ਕਰਕੇ ਜਿੱਥੇ ਇਹਨਾਂ ਦੇ ਖਿਲਾਫ ਬਹੁਤ ਸਾਰੇ ਲੋਕ ਪਹਿਲਾਂ ਤੋਂ ਸੀਗੇ, ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤੇ ਅੱਜ ਦੇ ਦੌਰ ਦੇ ਵਿੱਚ ਜਿਹੜੇ ਰਾਜਨੀਤਿਕ ਉਹਨਾਂ ਲੋਕਾਂ ਦੇ ਬਰਖਲਾਫ ਨੇ ਰਾਜਨੀਤੀ ਕਰਦੇ ਆ, ਉਹ ਹੁਣ ਉਸ ਹਿਸਾਬ ਕਿਤਾਬ ਨਾਲ ਚੱਲ ਪਏ। ਗੱਲ ਕੀ ਹੋਣੀ ਚਾਹੀਦੀ? ਦੇਖੋ, ਮੈਂ ਤਕਨੀਕੀ ਤੌਰ ਤੇ ਜਿੰਨਾ ਕੁ ਮੇਰੇ ਪਿੜ ਪੱਲੇ ਸੀ, ਮੈਂ ਕੱਲ ਦੇ ਪ੍ਰੋਗਰਾਮ 'ਚ ਦੱਸਣ ਦਾ ਯਤਨ ਕੀਤਾ
ਹਾਲਾਂਕਿ ਫੇਸਬੁੱਕ ਤੇ ਜਾਂ ਆਪੋ ਆਪਣੇ ਓਪੀਨੀਅਨ ਦੇ ਮੁਤਾਬਕ ਹਰ ਇੱਕ ਬੰਦਾ ਸੋਚਣ ਵਾਸਤੇ ਆਜ਼ਾਦ ਹੈ। ਤਾਂ ਅੱਜ ਘੱਟੋ ਘੱਟ ਉਹ ਨੈਰੇਟਿਵ ਸੀਗਾ ਜਿਹੜਾ ਕਿ ਉੱਥੇ ਹੇਰਾਫੇਰੀ ਹੋਈ ਹੈ weight ਵਾਲੀ, ਉਹ ਟੁੱਟ ਗਿਆ। ਜੀ ਜੀ ਕੋਈ ਹੇਰਾਫੇਰੀ ਨਹੀਂ ਹੋਈ, ਇਸ ਗੱਲ ਨੂੰ ਤਸਲੀਮ ਕੀਤਾ ਹੈ। ਮਤਲਬ ਕਿ ਵਿਨੇਸ਼ ਫੋਗਾਟ ਨੇ ਕਿਤੇ ਵੀ ਨਹੀਂ ਕਿਹਾ ਕਿ ਮੇਰੇ ਨਾਲ ਧੱਕਾ ਹੈ। ਉਹਨੇ ਮਤਲਬ ਸੰਨਿਆਸ ਦਾ ਐਲਾਨ ਕਰ ਦਿੱਤਾ। ਮਹਾਵੀਰ ਫੋਗਾਟ ਨੇ ਆਖਿਆ ਅਸੀਂ ਕੁੜੀ ਨੂੰ ਸਮਝਾਵਾਂਗੇ, ਹੋ ਸਕਦਾ ਕਿ ਉਹ ਅਗਲੇ ਓਲੰਪਿਕ ਦੇ ਵਿੱਚ ਨਜ਼ਰ ਆਵੇ। ਮੈਂ ਨਹੀਂ ਚਾਹੁੰਦਾ ਕਿ ਅਗਲਾ ਓਲੰਪਿਕ ਵੀ ਖੇਡੇ। ਵਿਨਾਸ਼ ਫੋਗਾਟ 29 ਸਾਲ 'ਚ ਆ, ਹੋ ਸਕਦਾ ਕਿ 3-4 ਸਾਲ ਉਹ ਕੁਸ਼ਤੀ ਚਾਲੂ ਰੱਖੇ। ਉਹ ਜਿਸ ਤਰ੍ਹਾਂ ਲੜੀ ਆ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਿਵ ਵਾਂਗੂ ਲੜੀ ਆ। ਮੈਂ ਸਲੂਟ ਕਰਦਾ ਉਹਦੀ ਫਾਈਟ ਨੂੰ, ਕਿਉਂਕਿ 53 ਕਿਲੋ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਉਹਦੇ ਵਾਸਤੇ ਰਸਤਾ ਬੰਦ ਸੀ। 57 'ਚ ਉਹ ਪਛੜ ਜਾਣਾ ਸੀ ਉਸਨੂੰ, ਤੇ 50 ਉਸਨੇ ਚੁਣਿਆ ਕਿਉਂਕਿ ਉਹਦਾ ਵਜਨ 55 ਤੋਂ 57 ਦੇ ਦਰਮਿਆਨ 5-7 ਕਿਲੋ weight ਤੋੜ ਕੇ ਸੰਸਾਰ ਚੈਂਪੀਅਨ ਨੂੰ ਹਰਾ ਦੇਣਾ, ਫਾਈਨਲ ਦੇ ਵਿੱਚ ਜਗ੍ਹਾ ਹਾਸਲ ਕਰ ਲੈਣਾ, ਇਹ ਬਹੁਤ ਵੱਡਾ ਸੁਪਨਾ ਸੀ। ਕਿਉਂਕਿ ਉਹਨਾਂ ਦੀ ਘਰ ਦੀ ਕਿੱਲੀ ਇੱਕ ਹੀ ਖਾਲੀ ਸੀ। ਬਾਕੀ ਸਾਰੀਆਂ ਕਿੱਲੀਆਂ ਤੇ ਕਾਮਨਵੈਲਥ, ਏਸ਼ੀਅਨ ਚੈਂਪੀਅਨਸ਼ਿਪ ਦਾ ਜਾਂ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦਾ ਸਾਰਿਆਂ ਦਾ ਤਗਮਾ ਉੱਥੇ ਪਿਆ। ਉਹ ਇੱਕ ਕਿੱਲੀ ਖਾਲੀ ਆ ਓਲੰਪਿਕ ਵਾਲੀ, ਉਹ ਖਾਲੀ ਰਹਿ ਗਈ। ਬਦਕਿਸਮਤੀ ਦੀ ਗੱਲ ਹੈ। ਪਰ ਜਿਸ ਤਰ੍ਹਾਂ ਇਹਨਾਂ ਨੇ ਭਰਨ ਦਾ ਯਤਨ ਕੀਤਾ ਉਹ ਕਾਬਲੇ ਤਾਰੀਫ ਹੈ। ਪ੍ਰਵੀਨ ਜੀ, ਉਹਦੇ ਲਈ ਸ਼ਬਦ ਨਹੀਂ ਹੈਗਾ। ਬਿਲਕੁਲ ਜੀ, ਕੋਈ ਸ਼ਬਦ ਨਹੀਂ, ਨਿਸ਼ਬਦ ਹੈ ਹਰੇਕ ਇਨਸਾਨ ਕਿ 30 ਸਾਲ ਦੀ ਉਮਰ 'ਚ ਤੁਸੀਂ ਆਪਣੇ ਕੁਦਰਤੀ ਵਜਨ ਤੋਂ, ਜਿਹੜਾ ਤੁਹਾਡੀ ਬਾਡੀ ਦਾ ਕੁਦਰਤੀ ਵਜਨ ਹੁੰਦਾ ਇੱਕ, ਪ੍ਰਵੀਨ ਜੀ, ਮੈਂ ਬੜਾ ਓਵਰਵੇਟ ਸੀਗਾ, ਬਹੁਤ ਜ਼ਿਆਦਾ। ਮੈਂ ਉਹ weight ਬਹੁਤ ਜ਼ਿਆਦਾ ਤੋੜਿਆ, ਯਾਨੀ ਉਦਾਂ ਨਹੀਂ, ਮਿਹਨਤ ਕਰਕੇ ਆਉਂਦਾ, ਕਈ ਸਾਲ ਲੱਗ ਗਏ। ਪਰ ਇੱਕ ਸੀਮਾ ਆਈ, ਇੱਕ ਹੱਦ ਆਈ ਜਿੱਥੇ ਉਸ ਤੋਂ ਬਾਅਦ ਮਿਹਨਤ ਅੱਜ ਵੀ ਮੈਂ ਬਹੁਤ ਜ਼ਿਆਦਾ ਕਰਦਾ, ਡਾਈਟਿੰਗ ਅੱਜ ਵੀ ਹੈ, ਪਰ ਨਹੀਂ, ਬਾਡੀ ਦਾ ਜਿਹੜਾ ਕੁਦਰਤੀ weight ਸੀਗਾ ਉੱਥੇ ਆ ਕੇ ਬਲੌਕ ਹੋ ਗਿਆ, ਉੱਥੋਂ ਨਹੀਂ ਜਾਏਗਾ। ਇਸੇ ਤਰ੍ਹਾਂ ਜਿਹੜੀ ਵਿਨੇਸ਼ ਫੋਗਾਟ ਹੈ ਨਾ, ਇਹਦੀ, ਕਿਉਂਕਿ ਦੇਖੋ ਪਰਮਾਤਮਾ ਦੀ ਦਇਆ ਨਾਲ ਸਪੋਰਟਸ ਬੈਕਗ੍ਰਾਉਂਡ ਚੋਂ ਹੀ ਨਹੀਂ ਆਏ, ਬਲਕਿ ਇਹਦੇ ਬਾਰੇ ਜਾਣਕਾਰੀ ਵੀ ਰੱਖਦੇ ਆ। ਜੋ ਤੁਸੀਂ ਵਿਨੇਸ਼ ਫੋਗਾਟ ਦੀ ਬਾਡੀ ਦੇਖੋਗੇ ਨਾ, ਉਹਦੇ ਮਸਲ ਇਹੋ ਜਿਹੇ ਆ ਕਿ ਜੇ ਤੁਸੀਂ ਕਲਪਨਾ ਵੀ ਕਰੋ ਨਾ ਕਿ 50-55 ਕਿਲੋ ਦਾ ਕੋਈ ਮੁੰਡਾ ਇਸ ਤਰ੍ਹਾਂ ਦਾ ਸਰੀਰ ਬਣਾ ਲਏਗਾ, ਬਹੁਤ ਵੱਡੀ ਗੱਲ ਹੈ। ਉਹਦੇ ਮਸਲਾਂ ਦੀ ਜਿਹੜੀ ਕੁਦਰਤੀ ਬਣਤਰ ਹੈ ਨਾ, ਉਹ ਇਸ ਪ੍ਰਕਾਰ ਦੀ ਹੈ। ਤਾਂ ਇਸ ਕਰਕੇ ਯਾਨੀ 55-57 ਤੋਂ weight ਤੋੜ ਕੇ 50 'ਚ ਲਿਆ ਕੇ ਖੇਡਣਾ ਤੇ ਫਿਰ ਸ਼ਾਨਦਾਰ ਪਰਫਾਰਮ ਕਰਨਾ, ਮੈਂ ਤਾਂ ਸਲੂਟ ਕਰਾਂਗਾ। ਤੇ ਦੂਜੀ ਗੱਲ ਆ, ਜੇ ਰਾਜਨੀਤੀ ਕਰਨੀ ਆ, ਇਹਨਾਂ ਨੂੰ ਅਪੀਲ ਆ ਮੇਰੀ ਕਿ ਕੰਮ ਦੇ ਨੁਕਤੇ ਤੇ ਕਰੋ। ਇੱਕ ਤਾਂ ਇਹ ਆ ਕਿ ਜਿਹੜਾ ਕੋਟਾ ਜਿੱਤਦਾ ਪਹਿਲਵਾਨ, ਫਰਜ਼ ਕਰੋ ਅੰਤਿਮ ਪੰਗਾਲ ਜਿੱਤ ਕੇ ਆਈ ਵਰਲਡ ਰੈਸਲਿੰਗ ਚੋਂ, ਤਾਂ ਉਹ ਫਿਕਸ ਕਰੋ ਕਿ ਉਹ ਹੀ ਜਾਊਗੀ। ਉਹ ਜਿੰਨੇ ਕੋਟਾ ਦੇਸ਼ ਲਈ ਕੋਟਾ ਪਾਇਆ, ਤਾਂ ਜਿਹੜਾ ਕੋਟਾ ਹਾਸਲ ਕਰਕੇ ਆਇਆ ਉਹ ਜਾਵੇ, ਬਸ ਦੈਟਸ ਇਟ। ਜੇ ਐਤਕੀ ਨਿਯਮ ਬਣਿਆ ਤਾਂ ਇਹ ਪੱਕਾ ਕਰੋ ਜੀ, ਤੇ ਜਿੰਨੇ ਟ੍ਰਾਇਲ ਲੜਨਾ ਉਹਦੇ ਵਾਸਤੇ ਟ੍ਰਾਇਲ ਖੁੱਲਾ ਰੱਖੋ, ਗੱਲ ਖਤਮ ਹੈ, ਦੈਟਸ ਇਟ। ਉਹ ਚਾਹੇ ਕੋਈ ਵੀ ਹੋਵੇ। ਯਾਨੀ ਇੱਕ ਤੇ ਇਹ ਹੋਣਾ ਚਾਹੀਦਾ। ਦੂਸਰਾ ਹੈ ਕਿ ਇੰਟਰਨੈਸ਼ਨਲੀ ਹੁਣ ਇੰਡੀਆ ਦਾ ਇੱਕ ਰਸੂਖ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ weight ਆ, weight ਦੇ ਵਿੱਚ ਕੁਛ ਨਾ ਕੁਛ ਇਦਾਂ ਦਾ ਹੋਣਾ ਚਾਹੀਦਾ ਕਿ ਜਾਂ ਤਾਂ weight ਇੱਕ ਵਾਰੀ ਹੋਵੇ ਜਾਂ ਇੱਕੋ ਦਿਨ ਮੁਕਾਬਲੇ ਜਿਹੜੇ ਖਤਮ ਕਰ ਦਿੱਤੇ ਜਾਣ। ਜੀ ਬਸ, ਕਿਉਂਕਿ ਦੂਜੇ ਦਿਨ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਰੀਰ ਦੀ ਬਣਤਰ ਆਪਣੀ ਇਸ ਪ੍ਰਕਾਰ ਦੀ ਹੁੰਦੀ ਹੈ। ਪ੍ਰਵੀਨ ਜੀ, ਤੁਸੀਂ ਦੇਖੋ ਨਾ ਕਿ ਉਹ ਕਹਿੰਦੇ ਕਿ ਅਸੀਂ ਸਿਰਫ ਤੇ ਸਿਰਫ 3 ਬਾਊਟ ਤੋਂ ਬਾਅਦ, ਜਿਹੜਾ ਡਾਕਟਰ ਹੈ ਪਾਰਦੀਵਾਲਾ, ਜਿਹੜਾ ਬਹੁਤ ਤਗੜਾ ਡਾਕਟਰ ਹੈ ਖੇਡਾਂ ਦੀ ਦੁਨੀਆ 'ਚ, ਉਹ ਕਹਿੰਦਾ ਕਿ ਸਿਰਫ ਪਾਣੀ ਦਿੱਤਾ ਜਿਹੜਾ ਜ਼ਰੂਰੀ ਸੀ, ਜਾਂ ਥੋੜਾ ਮਤਲਬ ਕਿ ਭੋਜਨ ਜਿਹੜਾ ਚਾਹੀਦਾ ਸੀਗਾ 3 ਬਾਊਟ ਦੀ ਫਾਈਟ ਤੋਂ ਬਾਅਦ। ਪਰ ਕੀ ਕਰੀਏ, ਵਜਨ ਗਿਆ ਤਾਂ ਦੀ ਤਾਂ, ਸਾਡੇ ਸਮਝ 'ਚ ਹੀ ਨਹੀਂ ਸੀ ਆ ਰਿਹਾ ਕੀ ਕਰੀਏ। ਸੋ ਇਹ ਚੀਜ਼ ਹੁੰਦੀ ਹੈ ਕਿ ਥੋੜਾ ਸੋਚਣਾ ਪਏਗਾ। ਇੱਕ ਤੇ ਇਹ ਆ ਕਿ ਆ ਕੋਟੇ ਵਾਲਾ ਕੰਮ ਹੈ ਜਿਹੜਾ ਫਿਕਸ ਕੀਤਾ ਜਾਣਾ ਚਾਹੀਦਾ। ਦੂਜਾ, ਸਪੋਰਟਸ ਦੇ ਵਿੱਚੋਂ ਰਾਜਨੀਤੀ ਖਤਮ ਕਰੋ। ਤੇ ਤੀਜਾ, ਮੈਂ ਜਿਵੇਂ ਕਹਿ ਰਿਹਾ ਕਿ ਕੁਝ ਨਾ ਕੁਝ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਜਿਵੇਂ ਪਹਿਲਾ ਨਿਯਮ ਸੀ, ਇੱਕ ਦਿਨ weight ਹੋਏਗਾ, ਇੱਕ ਦਿਨ ਦੇ ਵਿੱਚ ਹੀ ਫਾਈਟ ਇੱਕ weight ਕੈਟਾਗਰੀ ਦੀ ਮੁਕੰਮਲ ਹੋ ਜਾਵੇ, ਉਹ ਬਿਹਤਰ ਹੈ। ਬਾਕੀ ਰਾਜਨੀਤੀ ਵਾਲਿਆਂ ਨੇ, ਤੁਹਾਨੂੰ ਪਤਾ ਹੀ ਹੈ ਸਰ, ਰਾਜਨੀਤੀ ਕਰਦੇ ਰਹਿਣਾ। ਹਾਂਜੀ, ਉਹਨਾਂ ਨੇ ਤਾਂ ਆਪਦਾ ਜਿਹੜਾ ਕੰਮ ਆ ਉਹ ਤੋਰੀ ਰੱਖਣਾ, ਉਹਨਾਂ ਦਾ ਤੋਰੀ ਫੁਲਕਾ ਹੀ ਹੈ। ਪਰ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਘੱਟ ਸਰੋਕਾਰ ਹੈ। ਮਿੰਟ ਜੀ, ਕਿ ਜਜ਼ਬਾਤੀ ਤੌਰ ਤੇ ਜਿਵੇਂ ਤੁਸੀਂ ਮਹਿਸੂਸ ਕਰ ਰਹੇ ਸੀ, ਮੈਂ ਤੁਹਾਡੀ ਗੱਲਬਾਤ ਦੇ ਵਿੱਚ ਮਹਿਸੂਸ ਕਰ ਰਿਹਾ ਸੀਗਾ ਵੀ ਜੇ ਆਪਾਂ ਇਸ ਲੈਵਲ ਤੇ ਜਾ ਕੇ ਸੋਚ ਸਕਦੇ ਹਾਂ, ਤੇ ਜਿਹੜਾ ਬੰਦਾ ਉੱਥੇ ਜਿਹਦੇ ਉੱਤੇ ਬੀਤ ਰਹੀ ਹੈ, ਉਹ ਕਿਸ ਦੌਰ ਦੇ ਵਿੱਚੋਂ ਲੰਘ ਰਿਹਾ ਹੋਊਗਾ।
ਸਹੀ ਕਿਹਾ ਤੁਸੀਂ, ਬਿਲਕੁਲ ਬਿਲकुल ਜੋ ਉਸ ਪੀੜ ਚੋਂ ਗੁਜ਼ਰ ਰਿਹਾ ਜਾਂ ਸੰਘਰਸ਼ ਚੋਂ ਗੁਜ਼ਰ ਰਿਹਾ, ਹਾਂਜੀ ਉਹ ਬੰਦਾ ਤਾਂ ਉਹ ਖੁਦਾ ਹੀ ਜਾਣਦਾ ਉਹਦਾ ਤੇ ਜਾਂ ਉਹ ਆਪ ਜਾਣਦਾ। ਹਾਂਜੀ, ਬਾਕੀ ਜਿਹੜੀ ਜਿਵੇਂ ਤੁਸੀਂ ਕਿਹਾ ਨਾ ਮਸਲ ਆ ਜਾਂ ਉਹਨਾਂ ਨੇ ਸਟਰਗਲ ਕੀਤਾ ਜਾਂ ਇੱਕ ਕਿੱਲੀ, ਤਾਂ ਮੈਨੂੰ ਲੱਗਦਾ ਵੀ ਉਹ ਲਾਈਨਾਂ ਮੇਰੇ ਵਾਰ-ਵਾਰ ਦਿਮਾਗ 'ਚ ਘੁੰਮ ਰਹੀਆਂ ਸੀਗੀਆਂ ਵੀ ਜਿੱਤ ਨਾਲੋਂ ਜ਼ਿਆਦਾ ਜਿਹਦੀ ਹਾਰ ਬੋਲਦੀ, ਇੱਥੋਂ ਵਾਲਾ ਕੀ ਆ ਅੰਦਾਜ਼ਾ ਮਿੱਠੀਏ। ਮਤਲਬ ਜਿੱਤ ਨਾਲੋਂ ਜਿਹੜੇ ਬੰਦੇ ਦੀ ਹਾਰ ਵੀ ਜ਼ਿਆਦਾ ਬੋਲਦੀ ਹੈ ਤੇ ਉਹ ਕੋਈ ਆਮ ਇਨਸਾਨ ਨਹੀਂ, ਸਧਾਰਨ ਇਨਸਾਨ ਨਹੀਂ ਹੋਊਗਾ। ਜੀ ਨਹੀਂ, ਹਾਰ ਨਹੀਂ ਨਾ ਹੋਈ, ਹਾਰ ਨਹੀਂ ਹੋਈ ਮੁਕਾਬਲੇ 'ਚ ਹਾਂ ਜੀ, ਮੁਕਾਬਲਾ ਹੀ ਨਹੀਂ ਹੋਇਆ, ਇੱਕ ਅਨਫੋਰਚੂਨੇਟ ਕਹਿ ਸਕਦੇ ਆਪਾਂ ਕਿ ਬਦਕਿਸਮਤੀ ਹੋ ਗਈ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਫੈਕਟ, ਇਹ ਪਹਿਲਾ ਮੌਕਾ ਨਹੀਂ ਜਦੋਂ ਵਿਨੇਸ਼ ਦੇ ਨਾਲ ਏਦਾਂ ਹੋਇਆ। ਅੱਛਾ, ਹੁਣ ਜਿਹੜੇ ਬੰਦੇ ਨੇ ਫੈਕਟ ਚੈੱਕ ਹੀ ਨਹੀਂ ਕਰਨੇ, ਇਹ 48 ਕਿਲੋਗ੍ਰਾਮ ਚ ਸੀਗੀ ਪਹਿਲਾਂ, ਠੀਕ ਹੈ, ਤੇ ਉਸ ਵੇਲੇ ਰੀਓ ਵਾਸਤੇ ਇਹਨੇ ਕੁਆਲੀਫਾਇਰ ਦੌਰ ਖੇਡਣਾ ਸੀਗਾ, ਉਦੋਂ 400 ਗ੍ਰਾਮ ਵੱਧ ਗਿਆ ਸੀ, ਨਹੀਂ ਹੋਇਆ ਸੀਗਾ, ਫਿਰ ਇਹਨੂੰ ਡਿਸਕੁਆਲੀਫਾਈਡ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਅਟੈਂਪਟ ਸੀ ਕੁਆਲੀਫਾਈ ਰਾਉਂਡ ਦਾ ਜਿਹੜਾ, ਤਾਂ ਉਹਦੇ ਵਿੱਚ ਫਿਰ ਇਹਨੇ ਕੁਆਲੀਫਾਈ ਕੀਤਾ, ਤਾਂ ਕੁਆਲੀਫਾਈ ਕੀਤਾ ਸੀਗਾ, ਤਾਂ ਉਸ ਤੋਂ ਬਾਅਦ ਜਿਹੜਾ ਰੀਓ ਦੇ ਵਿੱਚ ਸੀ ਇਹਦਾ ਪ੍ਰੀ ਕੁਆਟਰ ਫਾਈਨਲ ਤੱਕ ਸਫ਼ਰ ਰਿਹਾ। ਫਿਰ ਜਿਹੜਾ ਟੋਕੀਓ 올림픽 ਸੀ, ਫਿਰ ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਕੁਆਟਰ 'ਚ ਖਤਮ ਹੋ ਗਿਆ ਸੀ, ਜਿੱਥੋਂ ਇਹਨੂੰ ਬੈਨ ਵੀ ਕਰ ਦਿੱਤਾ ਗਿਆ ਸੀ। ਤਗੜੀ ਵਾਪਸੀ ਕੀਤੀ, ਆਪਰੇਸ਼ਨ ਤੋਂ ਬਾਅਦ ਉੱਭਰੀ ਆ ਕੁੜੀ, ਮੈਂ ਤਾਂ ਕਹਿੰਦਾ ਕਿ ਕਮਾਲ ਦਾ ਪ੍ਰਦਰਸ਼ਨ। ਜੀ ਬਿਲਕੁਲ। ਬਾਕੀ ਮਿੰਟੂ ਜੀ, ਇਕੱਲੇ ਖੇਡ ਦੇ ਮੈਦਾਨ ਤੇ ਨਹੀਂ, ਤੁਸੀਂ ਦੇਖੋ ਨਿਆਂ ਲੈਣ ਵਾਲੇ ਮਾਮਲੇ ਦੇ ਵਿੱਚ ਜਿਹੜੀ ਵਧੀਕੀ ਹੋਈ, ਉਸ ਮਾਮਲੇ ਦੇ ਵਿੱਚ ਵੀ ਕਿੱਡੀ ਜੱਦੋਜਹਿਦ ਦੇਖੋ ਤੁਸੀਂ, ਮਾਨਸਿਕ ਤੌਰ ਤੇ ਕਿੰਨੀ ਊਰਜਾਵਾਨ। ਤਦੇ ਤੇ ਮੈਂ ਕਹਿੰਦਾ ਨਾ, ਫਿਰ ਉਹਦੇ ਤੇ ਯਕੀਨ ਕਰੋ, ਯਕੀਨ ਕਰੋ ਕਿ ਜੇ ਉੱਥੇ ਉਹਦੇ ਨਾਲ ਧੱਕਾ ਹੋਇਆ ਉਹ ਬੋਲਦੀ, ਜਾਂ ਤਾਂ ਫਿਰ ਇੱਥੇ ਬੋਲਣ ਵਾਲੀ ਗੱਲ ਜਿਹੜੀ ਹੈ ਨਾ, ਉਹ ਅਸੀਂ ਉੱਥੇ ਜੇ ਗਲਤ ਠਹਿਰਾ ਰਹੇ ਹਾਂ ਤਾਂ ਫਿਰ ਇੱਥੇ ਵੀ ਸਾਨੂੰ ਉਹ ਲਾਗੂ ਕਰਨੀ ਪਊ। ਜੀ ਬਿਲਕੁਲ। ਤਾਂ ਜੇ ਉਹ ਆਪਾਂ ਕਹਿ ਰਹੇ ਹਾਂ ਕਿ ਉਹ ਬੋਲਣ ਵਾਲੀ ਬਈ ਉਹਦੇ 'ਚ ਬੜੀ ਜ਼ੁਰਤ ਸੀ, ਤੇ ਫਿਰ ਉਸ ਜ਼ੁਰਤ ਤੇ ਇਤਬਾਰ ਵੀ ਕਰੀਦਾ ਹੁੰਦਾ। ਜੇ ਅਸੀਂ ਕਿਸੇ ਨੂੰ ਕਹਿੰਦੇ ਨਾ ਜ਼ੁਰਤ ਮੰਨਦੇ ਆ, ਗੈਰਤ ਮੰਨਦੇ ਆ, ਤਾਂ ਫਿਰ ਉਹਦੇ ਤੇ ਸ਼ੱਕ ਨਹੀਂ ਕਰੀਦਾ। ਦੋ ਚੀਜ਼ਾਂ ਨਹੀਂ ਹੋ ਸਕਦੀਆਂ ਕਿ ਤੁਸੀਂ ਇੱਕ ਨੂੰ ਜ਼ੁਰਤਮੰਦ ਵੀ ਕਹੋ ਤੇ ਇੱਕ ਨੂੰ ਤੁਸੀਂ ਸ਼ੱਕੀ ਵੀ ਵੇਖੋ ਕਿ ਨਹੀਂ ਇਹ ਯਾਰ ਹੋ ਸਕਦਾ ਹੈ ਕਿ ਟੇਢਾ ਚੱਲ ਗਿਆ। ਜੀ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਵਕਫ ਬੋਰਡ ਸੋਧ ਬਿੱਲ ਦੀ, ਸਦਨ ਦੇ ਵਿੱਚ ਪੇਸ਼ ਹੋਇਆ ਜੀ, ਤੇ ਦੇਖੋ ਝੁਕ ਗਏ ਨੇ। ਲੇਟੈਸਟ ਖਬਰ ਇਹ ਆ ਕਿ ਇਹਨਾਂ ਨੇ ਸੋਧ ਬਿੱਲ ਦਾ ਮਤਲਬ ਇਹ ਹੁੰਦਾ ਹੈ ਕਿ ਪ੍ਰਵੀਨ ਜੀ, ਜੋ ਸਦਨ ਦੇ ਵਿੱਚ ਖਰੜਾ ਲਿਆਂਦਾ ਜਾਂਦਾ ਤੇ ਜਦੋਂ ਦੋਵਾਂ ਸਦਨਾਂ ਚੋਂ ਪਾਸ ਹੋ ਜਾਂਦਾ, ਰਾਸ਼ਟਰਪਤੀ ਦੀ ਮੋਹਰ ਲੱਗਦੀ ਹੈ, ਤਦ ਜਾ ਕੇ ਐਕਟ ਬਣਦਾ। ਇਹਨੇ ਗਾਂ ਜਾ ਕੇ ਐਕਟ ਹੀ ਬਣਨਾ ਸੀਗਾ। ਸੋ ਬਹਰਹਾਲ ਵੱਡੀ ਖਬਰ ਇਹ ਆ ਰਹੀ ਆ ਕਿ ਇਹ ਹੁਣ ਬਿੱਲ ਜਾਏਗਾ JPC ਦੇ ਕੋਲ। ਇਹ ਇੱਕ ਵੱਡੀ ਖਬਰ ਹੈ। JPC ਯਾਨੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ ਨਾ ਜਿਹੜੀ, ਉਹਨੇ ਇੱਕ ਤਰ੍ਹਾਂ ਨਾਲ ਕਹਿ ਲਓ ਜਿਵੇਂ ਸਿਲੈਕਟ ਕਮੇਟੀ ਆ ਜਾਂਦੀ, ਇਸ ਤਰ੍ਹਾਂ ਸਦਨ ਦੇ ਵਿੱਚ ਕੁਝ ਕਮੇਟੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੰਮ ਇਹ ਹੁੰਦਾ ਕਿ ਤੁਸੀਂ ਘੋਖ ਕਰੋ ਚੰਗੀ ਤਰ੍ਹਾਂ ਕਿ ਕੀ ਕੀਤਾ ਜਾ ਸਕਦਾ, ਹੋਰ ਕੁਝ ਅਮੈਂਡਮੈਂਟ ਦੀ ਜ਼ਰੂਰਤ ਹੈ ਤਾਂ ਬਈ ਉਹ ਆਪਾਂ ਦੇਖ ਲਈਏ। ਚਰਚਾ ਦੇ ਦੌਰਾਨ ਦੇਖੋ ਹੁਣ ਇਹੀ ਤੇ ਫਰਕ ਹੁੰਦਾ ਨਾ ਜੀ। ਇਸ ਵੇਲੇ ਜੇ ਆਪਾਂ ਦੇਖੀਏ ਤੇ ਆ 20 ਸਾਲਾਂ ਦੀ ਸਭ ਤੋਂ ਸਟਰੋਂਗ ਆਪੋਜੀਸ਼ਨ, ਤਾਂ ਇਹਦਾ ਤੁਹਾਨੂੰ ਨਤੀਜਾ ਦੇਖਣ ਨੂੰ ਮਿਲ ਗਿਆ ਨਾ। ਜੀ ਬਿਲਕੁਲ। ਪਹਿਲੇ ਚੱਕਰ ਚ ਵਕਫ ਬੋਰਡ, ਇਹਦੇ ਤੇ ਆਪਾਂ ਚਲੋ ਟਾਈਮ ਸੀਮਤ ਹੁੰਦਾ ਹੈ, ਕਿਸ ਦਿਨ ਖੁੱਲ ਕੇ ਗੱਲ ਕਰ ਲਾਂਗੇ। ਵਕਫ ਬੋਰਡ ਜਿਹੜਾ ਨਾ, ਇਹ ਬਹੁਤ ਵੱਡਾ ਕਾਨੂੰਨ ਹੈ ਜਿਹਦੇ ਨਾਲ ਮੁਸਲਿਮ ਭਾਈਚਾਰੇ ਦੀ ਜਿਹੜੀ ਪ੍ਰਾਪਰਟੀ ਆ ਉਹਦੀ ਸਾਂਭ ਸੰਭਾਲ ਦਾ ਜਿਹੜਾ ਉਹ ਇੱਕ ਖੁਦ ਮੁਖਤਿਆਰ ਉਹਨਾਂ ਨੂੰ ਅਧਿਕਾਰ ਖੇਤਰ ਹਾਸਲ ਹੈ। ਜੀ ਇਹ ਬਹੁਤ ਜ਼ਬਰਦਸਤ ਖੁਦ ਮੁਖਤਿਆਰੀ ਹੈ। ਤਾਂ ਇਹ ਖੁਦ ਮੁਖਤਿਆਰੀ ਇਸ ਕਦਰ ਆ ਕਿ ਇਹ ਕਿਸੇ ਵੀ ਜ਼ਮੀਨ ਤੇ ਦਾਅਵਾ ਕਰ ਸਕਦੇ ਆ। ਜੀ ਤੇ ਜੇ ਇਹ ਟ੍ਰਿਬਿਊਨਲ 'ਚ ਮਾਮਲਾ ਜਿੱਤ ਗਏ, ਤੁਸੀਂ ਨਾ ਹਾਈ ਕੋਰਟ ਜਾ ਸਕਦੇ ਹੋ ਨਾ ਸੁਪਰੀਮ ਕੋਰਟ ਜਾ ਸਕਦੇ। ਸੋ ਇਸ ਤਰ੍ਹਾਂ ਹੈ। ਤਾਂ ਗੱਲ ਇਹ ਆ ਕਿ ਬਈ ਸਾਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਆਪੋਜੀਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ। ਤਾਂ ਅੱਜ ਜਿਹੜੀ ਚਰਚਾ ਹੋਈ ਆ, ਚਰਚਾ ਦੇ ਵਿੱਚ ਇਹ ਜਿਹੜਾ ਬਿੱਲ ਲਿਆਂਦਾ ਇਹਨਾਂ ਨੇ, ਇਹਦਾ ਵਿਰੋਧ ਕੀਤਾ ਜਿਵੇਂ ਕਾਂਗਰਸ, ਸਪਾ, NCP, AIMIM, TMC, CPIM, IUML, DMK, RCP ਵਗੈਰਾ। ਤਾਂ ਕਾਂਗਰਸ ਜਿਹੜੇ ਮੈਂਬਰ ਪਾਰਲੀਮੈਂਟ ਸੀਗੀ ਵੇਨੂ ਗੋਪਾਲ ਰਾਓ, ਇਹ ਸੀਗੇ ਉੱਥੇ ਮੌਜੂਦ। ਤਾਂ ਇਹਨਾਂ ਨੇ ਕਿਹਾ ਕਿ ਸਰਕਾਰ ਕਮਿਊਨਿਟੀਜ਼ ਦੇ ਵਿੱਚ ਵਿਵਾਦ ਪੈਦਾ ਕਰਨਾ ਚਾਹੁੰਦੀ ਹੈ। ਓਵੈਸੀ ਨੇ ਕਿਹਾ ਕਿ ਇਸ ਬਿੱਲ ਨੂੰ ਲਿਆ ਕੇ ਤੁਸੀਂ ਦੇਸ਼ ਨੂੰ ਤੋੜਨ ਦਾ ਨਹੀਂ ਬਲਕਿ ਵੰਡਣ ਦਾ ਕੰਮ ਕਰ। ਤਾਂ ਰਜ਼ੀਜ਼ੂ ਨੇ ਕਿਹਾ ਕਿ ਜੋ ਵਿਰੋਧੀ ਧਿਰ ਆ ਉਹ ਇਸ ਬਿੱਲ ਦੇ ਸਪੋਰਟ ਦੇ ਵਿੱਚ ਹੈ। ਕਈ ਮਤਲਬ ਕਿ ਵਿਰੋਧੀ ਧਿਰਾਂ ਜਾਨੀ ਹੈਗੀਆਂ, ਇਹ ਅੱਡ ਆਉਂਦੇ ਆ ਤੇ ਸਪੋਰਟ ਕਰਦੇ ਆ, ਲੇਕਿਨ ਪਾਰਟੀ ਦੇ ਕਾਰਨ ਨਹੀਂ ਬੋਲ ਸਕਦੇ। ਇਸ ਤੇ ਅਮਿਤ ਸ਼ਾਹ ਨੇ ਬੋਲਿਆ ਕਿ
ਸੰਸਦਾਂ ਦਾ, ਯਾਨੀ ਜਿਹੜੇ ਸੰਸਦ ਮੈਂਬਰ ਆ ਉਹਨਾਂ ਦਾ ਨਾਮ ਨਹੀਂ ਦੱਸਣਾ, ਜਿਹਦੇ ਤੇ ਸਾਰੇ ਹੱਸ ਪਏ। ਮਤਲਬ ਠੀਕ ਕਹਿਣ ਹੈ। ਦਾ ਕੀ ਆ ਕਿ ਇਹਨਾਂ ਨੇ ਕਿਹਾ ਕਿ ਕੁਝ ਬੰਦੇ ਤੁਹਾਡੇ ਵਿੱਚੋਂ ਸਹਿਮਤ ਨੇ, ਉਹ ਆਉਂਦੇ ਆ ਤੇ ਵਿੱਚੋਂ ਸ਼ਾਹ ਸਾਹਿਬ ਉੱਠਦੇ, ਨਾਂ ਨਹੀਂ ਦੱਸਣਾ, ਨਾ 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 ਨਾ, ਪਰਦਾ ਖੁੱਲ ਜੂ, ਇਹ ਤਾਂ ਖੁੱਲ ਜਾਏਗਾ ਸਾਰਾ। ਤਾਂ ਗੱਲ ਇਹ ਆ ਕਿ ਦੇਖੋ ਇਹੀ ਵੱਡੀ ਖਬਰ ਹੈ ਇਹਦੇ ਤੇ ਪ੍ਰਵੀਨ ਜੀ, ਆਪਾਂ ਇਹੋ ਹੀ ਗੱਲ ਕਹਿ ਸਕਦੇ ਆ ਕਿ ਇਹ ਆਪੋਜੀਸ਼ਨ ਦੀ ਇੱਕ ਵੱਡੀ ਪ੍ਰਾਪਤੀ ਹੈਗੀ ਆ, ਜਿਹਦੇ ਵਿੱਚ ਹੁਣ ਇਹਨਾਂ ਨੇ ਜੇਪੀਸੀ ਦੇ ਕੋਲ ਇਹ ਐਲਾਨ ਕਰਵਾ ਲਿਆ ਕਿ ਇਹ ਮਾਮਲਾ ਜਾਏਗਾ। ਦੇਖੋ ਰਿਫਾਰਮਸ ਦੇ ਵਿੱਚ ਕੋਈ ਅੜਚਨ ਨਹੀਂ ਹੋਣੀ ਚਾਹੀਦੀ, ਰਿਫਾਰਮਸ ਜ਼ਰੂਰਤ ਹੁੰਦੇ, ਕਿਉਂਕਿ ਵਕਫ ਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਵਕਫ ਬੋਰਡ ਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਨਹੀਂ ਹੁੰਦੀ, ਉਹਨਾਂ ਦੀ ਨੁਮਾਇੰਦਗੀ ਚ ਆਪਾਂ ਵਿਰੋਧ ਕਿਵੇਂ ਕਰਾਂਗੇ ਵੀ ਮੁਸਲਿਮ ਔਰਤਾਂ ਨੂੰ ਵੀ ਹਿੱਸੇਦਾਰੀ ਦਿੱਤੀ ਜਾਵੇ, ਠੀਕ ਹੈ ਨਾ। ਤੇ ਦੂਜੀ ਗੱਲ ਇਹ ਆ ਕਿ ਹੁਣ ਆਪਾਂ ਜੇ ਦੇਖੀਏ ਤਾਂ ਜਿਹੜੇ ਤਾਂ ਇਧਰੋਂ ਸਾਡੇ ਵਰਗੇ ਉਧਰ ਜ਼ਮੀਨਾਂ ਛੱਡ ਆਏ, ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਮਿਲ ਗਈਆਂ, ਜਿਹੜੀਆਂ ਇੱਧਰ ਮੁਸਲਮਾਨ ਜ਼ਮੀਨਾਂ ਛੱਡ ਕੇ ਗਏ ਮਹਿੰਗੀਆਂ, ਉਹ ਕਿਸੇ ਹਿੰਦੂ ਜਾਂ ਸਿੱਖ ਨੂੰ ਥੋੜੀ ਮਿਲੀਆਂ, ਵਕਫ ਕੋਲ ਚਲੇ ਗਈਆਂ। ਅੱਜ ਦੀ ਤਰੀਕ ਚ ਮੋਟਾ ਜਿਹਾ ਲਾਓਗੇ ਤੁਸੀਂ ਅੰਦਾਜ਼ਾ 6 ਲੱਖ ਕਰੋੜ ਦੀਆਂ ਪ੍ਰਾਪਰਟੀਆਂ ਨੇ ਇਹਨਾਂ ਦੇ ਕੋਲ। ਜੀ ਜੀ। ਹੁਣ ਪਿੱਛੇ ਜੇ ਇਹਨਾਂ ਨੇ ਇੱਕ ਪਿੰਡ ਤੇ ਹੀ ਦਾਅਵਾ ਕਰ ਦਿੱਤਾ ਵਕਫ ਬੋਰਡ ਨੂੰ। ਸੋ ਕੁਝ ਸਮੱਸਿਆਵਾਂ ਹਨ, ਪਰ ਰਿਫਾਰਮਸ ਦੀ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਤੁਸੀਂ ਕਿਸੇ ਫਿਰਕੂ ਐਂਗਲ ਤੋਂ ਸੋਚ ਕੇ ਕਿ ਇਹਨਾਂ ਕੋਲ ਖੁਦ ਮੁਖਤਿਆਰੀ ਨੂੰ ਖਤਮ ਕਰਨਾ ਜਾਂ ਇਹਨਾਂ ਦੇ ਕਾਨੂੰਨੀ ਸਿਕੰਜੇ ਨੂੰ ਕਮਜ਼ੋਰ ਕਰਨਾ, ਤਾਂ ਉਦੋਂ ਗੱਲ 'ਚ ਥੋੜਾ ਫਰਕ ਰਹਿ ਜਾਂਦਾ। ਸੋ ਇਸ ਕਰਕੇ ਤੁਸੀਂ ਕਮਿਊਨਲ ਕਿਉਂਕਿ ਸੋਚ ਰੱਖਦੇ ਹੋ, ਤੁਸੀਂ ਐਲਾਨੀਆ ਫਿਰਕੂ ਹੋ, ਤੁਹਾਡੇ ਰਿਫਾਰਮਸ ਵੀ ਸ਼ੱਕ ਪੈਦਾ ਕਰਦੇ ਨੇ, ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਕਿਸਾਨਾਂ ਨੂੰ ਵੀ ਰਿਫਾਰਮਸ ਦੇ ਨਾਮ ਤੇ ਇੱਕ ਖੂਹ 'ਚ ਸੁੱਟਣ ਦਾ ਯਤਨ ਕਰ ਚੁੱਕੇ। ਸੋ ਇਸ ਵਾਸਤੇ ਇਹ ਕਾਫੀ ਰੌਲਾ ਪੈ ਗਿਆ ਤੇ ਮਾਮਲਾ ਇਹ ਆ ਹੁਣ ਜੇਪੀਸੀ ਕੋਲ ਜਾਊਗੀ ਇਹ ਫਾਈਲ। ਡੇਰਾ ਜਗਮਾਲ ਵਾਲੀ ਦੀ ਗੱਦੀ ਦਾ ਰੌਲਾ ਪੈ ਗਿਆ ਤੇ ਇੰਟਰਨੈਟ ਬੰਦ ਕਰਨਾ ਪਿਆ ਜੀ। ਹਾਂਜੀ ਦੇਖੋ ਪ੍ਰਵੀਨ ਜੀ, ਇਹ ਜਿਹੜਾ ਇਹ ਥੋੜਾ ਕਹਿ ਸਕਦੇ ਆ ਕਿ ਬਈ ਹੈਗਾ ਸੀਗਾ ਡਰ, ਤਾਂ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ ਜਦੋਂ ਹੁੰਦਾ ਤੇ ਡੇਰਿਆਂ ਦਾ ਜਦੋਂ ਰੌਲਾ ਹੋਵੇ, ਨੈਟਬੰਦੀ ਤੇ ਆਰਾਮ ਨਾਲ ਹੀ ਹੋ ਜਾਂਦੀ ਹੈ। ਨੋਟਬੰਦੀ ਮੋਦੀ ਸਾਹਿਬ ਕਰ ਦਿੰਦੇ ਆ, ਨੈਟਬੰਦੀ ਜਿਹੜੀ ਆ ਡੇਰੇ ਕਰਵਾ ਦਿੰਦੇ ਆ। ਇਹ ਜਗਮਾਲ ਵਾਲੀ ਡੇਰਾ ਨਾ ਜਿਹੜਾ, ਤੁਹਾਨੂੰ ਮੈਂ ਇੱਕ ਛੋਟਾ ਜਿਹਾ ਇਹਦਾ ਓਵਰਵਿਊ ਦੇ ਦੇਵਾਂ ਕਿ ਦੇਖੋ ਕੁਝ ਆਰਗੂਮੈਂਟ ਤੁਹਾਨੂੰ ਸਿੱਖ ਚਿੰਤਕਾਂ ਵੱਲੋਂ ਮਿਲਣਗੇ ਕਿ ਅਸਲ ਦੇ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਢਾਹ ਲਾਉਣ ਵਾਸਤੇ ਡੇਰਾਵਾਦ ਦਾ ਜਿਹੜਾ ਨਾ ਵਿਸਥਾਰ ਕਰਵਾਇਆ ਜੀ। ਉਹਦੇ 'ਚ ਵਿਸ਼ੇਸ਼ ਜ਼ਿਕਰ ਆਉਂਦਾ ਹੈ ਕਿ ਮਾਝੇ ਨੂੰ ਜਿਵੇਂ ਆਪਾਂ ਕਹਿ ਲਈਏ ਕਿ ਸਿੱਖੀ ਦਾ ਕੇਂਦਰ ਮੰਨਦੇ ਸੀ, ਉੱਥੇ ਸਭ ਤੋਂ ਵੱਡਾ ਰਾਧਾ ਸੁਆਮੀਆਂ ਦਾ ਡੇਰਾ ਸਟਾਰਟ ਕਰਵਾਇਆ ਗਿਆ। ਮੈਂ ਨਹੀਂ ਕਹਿੰਦਾ, ਬਹੁਤ ਸਾਰੀਆਂ ਲਿਖਤਾਂ 'ਚ ਤੁਹਾਨੂੰ ਸਿੱਖ ਲੇਖਕ, ਸਿੱਖ ਚਿੰਤਕ ਐਸਾ ਦਾਅਵਾ ਕਰਦੇ ਨਜ਼ਰ ਆਉਂਦੇ ਜੀ। ਇਹ ਤੁਸੀਂ ਫੇਸਬੁੱਕ ਤੇ ਵੀ ਕਈ ਵਾਰ ਦੇਖੀ ਹੋਏਗੀ। ਖੈਰ, ਰਾਧਾ ਸੁਆਮੀ ਜਿੱਦਾਂ ਸਾਵਨ ਸ਼ਾਹ, ਚਰਨ ਸਿੰਘ ਜੀ, ਤੇ ਉਦੋਂ ਇਹ ਜਿਹੜੇ ਸੀਗੇ ਨਾ ਸ਼ਾਹ ਮਸਤਾਨਾ, ਇਹ ਸ਼ਾਹ ਮਸਤਾਨਾ ਜਿਹੜੇ ਸੀਗੇ ਇਹ ਰਾਧਾ ਸੁਆਮੀਆਂ ਕੋਲ ਗਏ ਸੀ ਪਹਿਲਾਂ ਅਧਿਆਤਮ ਵਾਸਤੇ। ਹੁਣ ਇੱਥੇ ਦੋ ਥਿਊਰੀਆਂ ਨੇ, ਕੋਈ ਕਹਿੰਦਾ ਆ ਕਿ ਇਹ ਲੜ ਕੇ ਆਏ, ਇਹਨਾਂ ਨੇ ਆਪਦਾ ਅੱਡ ਡੇਰਾ ਚਲਾਇਆ। ਕੁਝ ਮੈਂ ਮਤਲਬ ਕਿ ਜਿਹੜੇ ਇੱਥੋਂ ਦੇ ਲਾਗੇ ਦੇ ਰਹਿਣ ਵਾਲੇ ਆ, ਬਹੁਤ ਸਾਡੇ ਕਹਿ ਲਓ ਕਿ ਪਿਓਾਂ ਦੇ ਉਮਰ ਦੇ, ਦਾਦੇ ਦੇ ਉਮਰ ਦੇ ਹੋ ਸਕਦੇ ਆ, ਉਹਨਾਂ ਤੋਂ ਜੇ ਸਿਆਣੇ ਨੂੰ ਗਿਆ ਤਾਂ ਪੁੱਛੀਏ ਤੇ ਉਹ ਕਹਿੰਦੇ ਕਿ ਨਹੀਂ, ਇਹਨਾਂ ਨੂੰ ਵੈਸੇ ਇੱਧਰ ਮਤਲਬ ਕਿ ਭੇਜਿਆ ਗਿਆ ਤੇ ਫਿਰ ਇੱਥੇ ਇਹ ਰਹਿ ਗਏ। ਜੀ ਜੀ। ਮਸਤਾਨਾ ਮਤਲਬ ਕਿ ਜਿਹੜਾ ਤੁਹਾਨੂੰ ਪਤਾ ਫਕਰ ਫਕੀਰ ਇਹੋ ਜਿਹਾ ਹੋਵੇ, ਬੇਪਰਵਾਹ, ਮੌਜ ਦੇ ਵਿੱਚ। ਸੋ ਉਹ ਹੰਸਰਾਜ ਵਾਲੀ ਸਿਆਸੀ ਮੌਜ ਨਹੀਂ, ਜਿਹੜਾ ਅਸਲ ਮੌਜ ਚ ਰਹੇਗਾ, ਉਹ ਨਾ ਪੈ ਗਿਆ ਸ਼ਾਹ ਮਸਤਾਨ ਬਲੋਚਿਸਤਾਨੀ। ਇਹਨਾਂ ਦਾ ਡੇਰਾ ਜਿਹੜਾ ਕਿ ਆਪਾਂ ਹੁਣ ਡੇਰਾ ਸੱਚਾ ਖੋਲ੍ਹ, ਠੀਕ ਹੈ ਨਾ ਸਰ। ਅਗਾਂਹ ਸੀ ਦੋ ਚੇਲੇ ਜਿਹੜੇ ਜਿਨ੍ਹਾਂ ਨੂੰ ਪ੍ਰਿਯ ਸ਼ਿਸ਼ਯ ਕਹਿ ਦਿੰਦੇ ਨਾ, ਉਹ ਆਪਾਂ ਅੰਗਰੇਜ਼ੀ ਉਹ ਹਿੰਦੀ ਦਾ ਸ਼ਬਦ, ਹਾਂਜੀ ਹਿੰਦੀ ਪੜ੍ਹ। ਤਾਂ ਜਿਵੇਂ ਪਿਆਰੇ ਚੇਲੇ ਸੀ ਦੋ, ਇੱਕ ਸੀ ਮੈਨੇਜਰ ਸਾਹਿਬ ਤੇ ਇੱਕ ਸੀ ਸ਼ਾਹ ਸਤਨਾਮ। ਠੀਕ ਹੈ ਜੀ, ਠੀਕ ਹੈ ਜੀ। ਸ਼ਾਹ ਸਤਨਾਮ ਦੇ ਚਲਾਣੇ ਤੋਂ ਬਾਅਦ ਜਿਹੜਾ ਰਾਧਾ ਸੁਆਮੀਆਂ ਦਾ ਤਤਕਾਲੀ ਮੁਖੀ ਸੀਗਾ, ਉਹਨੇ ਆ ਕੇ ਗੱਦੀ ਜਿਹੜੀ ਸੀ ਸ਼ਾਹ ਸਤਨਾਮ ਨੂੰ, ਜਲਾਲਿਆਣਾ ਪਿੰਡ ਸੀ ਇਹਨਾਂ। ਉਸ ਤੋਂ ਬਾਅਦ ਜਿਹੜੇ ਮੈਨੇਜਰ ਸਾਹਿਬ ਸੀ, ਮੈਨੇਜਰ ਸਾਹਿਬ ਆ ਗਿਆ ਹੈ ਇੱਧਰ ਜਗਮਾਲ ਵਾਲੀ। ਠੀਕ ਹੈ, ਠੀਕ ਹੈ। ਇੱਥੇ 3 ਪਿੰਡਾਂ ਦੀ ਹੱਦ ਪੈਂਦੀ ਆ
ਇੱਥੇ ਆ ਕੇ ਫਿਰ ਇਹਨਾਂ ਨੇ ਡੇਰੇ ਦਾ ਜਿਹੜਾ ਉਹ ਵਿਸਥਾਰ ਕੀਤਾ ਸੀ। ਉਹਤੇ ਬਾਅਦ ਜਿਹੜੇ ਮੈਨੇਜਰ ਸਾਹਿਬ ਤੇ ਇੱਕ ਸਪੁੱਤਰ ਸਨ, ਉਹਨਾਂ ਨੇ ਗੋਰੀ ਵਾਲਾ ਪਿੰਡ ਆ, ਇਹ ਹਰਿਆਣੇ ਵਾਲੇ ਜਾਣਦੇ ਹੋਣੇ ਆ, ਇਹ ਗੋਰੀ ਵਾਲਾ ਪਿੰਡ ਆ, ਉੱਥੇ ਜਾ ਕੇ ਡੇਰਾ ਬਣ ਗਿਆ। ਯਾਨੀ ਇਸ ਤਰ੍ਹਾਂ ਮਤਲਬ ਕਿ ਗਾਂ ਦੀ ਗਾਂ ਨਿਕਲ ਦੇਗਾ। ਅੱਛਾ ਚਲੋ ਮੈਨੇਜਰ ਸਾਹਿਬ ਇੱਧਰ ਆ ਗਏ, ਮੈਂ ਜਿਵੇਂ ਤੁਹਾਨੂੰ ਦੱਸਿਆ, ਤੇ ਜਗਮਾਲ ਵਾਲੀ ਡੇਰਾ ਬਣ ਗਿਆ। ਜਗਮਾਲ ਵਾਲੀ ਡੇਰੇ ਦੀ ਗੱਦੀ ਫਿਰ ਆਈ ਵਕੀਲ ਸਾਹਿਬ ਦੇ ਕੋਲ। ਵਕੀਲ ਸਾਹਿਬ ਬਹਾਦਰ ਚੰਦ ਸੀ ਉਹਨਾਂ ਦਾ ਨਾਮ, ਉਹ ਲਾਅ ਗ੍ਰੈਜੂਏਟ ਜੀ, ਲਾਅ ਗ੍ਰੈਜੂਏਟ ਸਨ, ਤੇ ਤਾਂ ਹੀ ਵਕੀਲ ਕਹਿੰਦੇ ਸੀ ਉਹਨਾਂ ਨੂੰ ਵਕੀਲ ਸਾਹਿਬ। ਉਹ ਚਟਾਲੇ ਪਿੰਡ ਦੇ ਆ ਪ੍ਰਵੀਨ ਜੀ, ਬਿਸ਼ਨੋਈ ਸਮਾਜ ਤੋਂ ਆਉਂਦੇ। ਠੀਕ ਹੈ। ਤਾਂ ਉਹ ਰਣਜੀਤ ਚਟਾਲੇ ਦੇ ਪਤਾ ਨਹੀਂ ਨਾਲ ਪੜ੍ਹਦੇ ਰਹੇ ਕਿ ਇਕੱਠੇ ਸਕੂਲ 'ਚ ਸੀਗੇ, ਜਿਹੜਾ ਰਣਜੀਤ ਚਟਾਲਾ ਇਹਨਾਂ ਦਾ ਭਰਾ ਹੋਵੇ, ਚਟਾਲਾ ਹੋਰਾਂ ਦਾ ਵੱਡਾ। ਸੋ ਉਹਨਾਂ ਦਾ ਰਸੂਖ ਵੀ ਅੱਛਾ ਸੀ, ਪੜ੍ਹੇ ਲਿਖੇ ਅੱਛੇ ਸੀ। ਇਹ ਗੱਦੀ ਫਿਰ ਉਹਨਾਂ ਕੋਲ ਆ ਗਈ। ਹੁਣ ਉਹਨਾਂ ਦਾ ਇੱਕ ਸੇਵਾਦਾਰ ਆ ਵਰਿੰਦਰ, ਉਹ ਕਹਿੰਦਾ ਵੀ ਮੈਨੂੰ ਗੱਦੀ ਇਹ ਦੇ ਗਏ। ਹੁਣ ਜਿਹੜੇ ਵਕੀਲ ਸਾਹਿਬ ਆ ਉਹ ਸਰੀਰ ਛੱਡ ਗਏ। ਵਰਿੰਦਰ ਕਹਿੰਦਾ ਕਿ ਗੱਦੀ ਮੈਨੂੰ ਲਿਖ ਗਏ, ਮੈਨੂੰ ਵਾਰਸ ਬਣਾ ਗਏ ਨੇ ਗੱਦੀ ਦਾ। ਦੂਜੇ ਪਾਸੇ ਡੇਰੇ ਦੀ ਜਿਹੜੀ ਪੈਰੋਕਾਰ ਸੰਗਤ ਆ, ਉਹ ਕਹਿੰਦੇ ਕਿ ਨਹੀਂ, ਇਹਨੇ 1.5-2 ਮਹੀਨੇ ਤੋਂ ਗੁੰਮਰਾਹ ਕਰੀ ਰੱਖਿਆ ਤੇ ਇਹ ਬਿਲਕੁਲ ਝੂਠ ਬੋਲਦਾ ਹੈ ਜੀ, ਬਿਲਕੁਲ ਮਤਲਬ ਕਿ ਇਸਨੇ ਧੋਖਾ ਕੀਤਾ। ਜਦ ਕਿ ਵਰਿੰਦਰ ਆਪਣਾ ਦਾਵਾ ਕਰ ਗਿਆ। ਉੱਥੇ ਪਹਿਲਾਂ ਤਾਂ ਗੋਲੀ ਵੀ ਚੱਲੀ ਸੀ, ਹੁਣ ਸ਼ਾਇਦ ਜੋ ਅੰਤਮ ਰਸਮਾਂ ਹੁੰਦੀਆਂ ਨੇ ਉਹ ਸਮਾਗਮ ਸੀ, ਤਦ ਕਰਕੇ ਇਹਨਾਂ ਨੇ ਉੱਥੇ ਇੰਟਰਨੈਟ ਵਗੈਰਾ ਜਿਹੜਾ ਉਹ ਬੰਦ ਕਰਵਾਇਆ ਸੀਗਾ। ਤਾਂ ਇਹ ਪ੍ਰਵੀਨ ਜੀ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ, ਤੇ ਮੈਂ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਰੂਟਸ ਕਿੱਥੇ ਸੀ ਇਸ ਚੀਜ਼ ਦੀ, ਡੇਰੇ ਦੇ। ਇਹਦੇ ਕਿੰਨੇ ਵਾਰੀ ਆਪਾਂ ਦੇਖਿਆ ਕਿ ਜਿਹੜੇ ਵਿਸਥਾਰ ਹੋਏ ਉਹ ਗੱਦੀ ਦੇ ਝਗੜੇ ਤੋਂ ਹੀ ਹੋਏ। ਇਹ ਜਦ ਇਹ ਹੈ ਤਾਂ ਮਿੰਟੂ ਜੀ ਉਹੀ ਡੇਰਾ ਜਿਹੜਾ ਜਦੋਂ ਆਪਾਂ ਡੱਬ ਵਾਲੀ ਤੋਂ ਕਾਲਾਂ ਵਾਲੀ ਜਾਂਦੇ ਆ ਤਾਂ ਰਾਹ ਦੇ ਵਿੱਚ ਆਉਂਦਾ ਕਾਲਿਆਂ ਵਾਲੀ ਤੋਂ ਪਹਿਲਾਂ। ਹਾਂ, ਜਗਮਾਲ ਵਾਲੇ ਪਿੰਡ, ਹਾਂ ਜੀ, ਬਹੁਤ ਵੱਡਾ ਡੇਰਾ, ਹੁਣ ਤਾਂ ਬਹੁਤ ਵੱਡਾ ਡੇਰਾ। ਅਗਲੀ ਖਬਰ ਇਹ ਇੱਥੇ ਨੇ ਸਾਡੇ ਪਰ ਗੋਰੀ ਵਾਲਾ ਵੀ ਉਹ ਕੋਲ ਹੀ ਆ ਨਾ, ਗੰਗਾ ਦੇ ਕੋਲ। ਤੇ ਬਠਿੰਡਾ ਦੀ ਐਸਐਸਪੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਜੀ। ਦੇਖੋ ਪੰਜਾਬ 'ਚ ਖਬਰਾਂ ਆ ਰਹੀਆਂ ਨੇ, ਜੇ ਆਪਾਂ ਦੇਖੀਏ ਪ੍ਰਵੀਨ ਜੀ, ਪਹਿਲਾਂ ਹੁਣ ਉਹ ਜਿਹੜੇ ਹਾਈਵੇ ਪ੍ਰੋਜੈਕਟ ਕੁਛ ਜਿਹੜੇ ਲਮਕੇ ਪਏ ਨੇ, ਉਸ ਮੁਤਲਕ ਇੱਕ ਤੁਹਾਨੂੰ ਯਾਦ ਹੋਏਗਾ, ਤੁਹਾਡੇ ਹੁੰਦੇ ਇੱਥੇ ਇੱਕ ਗੈਸ ਪ੍ਰੋਜੈਕਟ ਆਇਆ ਸੀਗਾ ਜੀ, ਜਿਹੜਾ ਕਿ ਇਧਰੋਂ ਗੁਜਰਾਤ ਵਾਲੀ ਸਾਈਡ ਤੋਂ ਆਇਆ, ਤਲਵੰਡੀ ਸਾਬੂ ਵਿੱਚੋਂ ਦੀ ਉਹ ਪਾਈਪਲਾਈਨ ਲੰਘਣੀ ਸੀ। ਉਹਦਾ ਵਿਰੋਧ ਜਤਾਇਆ ਗਿਆ ਤੇ ਮਤਲਬ ਉਹ ਫਿਰ ਮਾਮਲਾ ਚਲੇ ਗਿਆ ਹਾਈ ਕੋਰਟ। ਦੇਖੋ ਇਹ ਸਮੱਸਿਆ ਹੈ ਕਿਤੇ ਨਾ ਕਿਤੇ, ਕਿਉਂਕਿ ਕਿਸਾਨੀ ਅੰਦੋਲਨ ਤੋਂ ਬਾਅਦ ਧਿਰਾਂ ਤਾਕਤਵਰ ਹੋਈਆਂ ਨੇ, ਸੰਘਰਸ਼ੀਲ ਧਿਰਾਂ ਜਿਹੜੀਆਂ ਪੰਜਾਬ 'ਚ ਬਹੁਤ ਤਾਕਤਵਰ, ਖਾਸ ਤੌਰ ਤੇ ਜੇ ਆਪਾਂ ਜੱਟਾਂ ਦੀਆਂ ਕਿਸਾਨ ਜਥੇਬੰਦੀਆਂ ਦੇਖੀ ਜੀ, ਜਿਹੜੇ ਜ਼ਮੀਨ ਨਾਲ ਜੁੜੇ, ਕਿਸਾਨ ਬੇਜ਼ਮੀਨਾ ਵੀ ਹੋ ਸਕਦਾ, ਤਾਂ ਜਿਹੜੇ ਜੱਟ ਜਿਹੜੇ ਜ਼ਮੀਨਾਂ ਦੇ ਮਾਲਕ ਤਾਂ ਉਹ ਤਾਕਤਵਰ ਨੇ ਪੈਸੇ ਤੇ ਲੈਵਨੀਓ ਤੇ ਸੰਗਠਨਾਤਮਕ ਤੌਰ ਤੇ। ਤਾਂ ਇੱਥੇ ਕਾਫੀ ਰੋਕਾ ਟੋਕਾ ਹੋਇਆ, ਕਾਫੀ ਮਤਲਬ ਕਿ ਜਿਹੜਾ ਉਲਝਣ ਵਾਲਾ ਕੰਮ ਸੀਗਾ। ਪਰ ਜਦੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਮਾਮਲਾ ਗਿਆ ਤਾਂ ਉਹਦੇ 'ਚ ਫਿਰ ਹੁਣ ਐਸਐਸਪੀ ਆ, ਜੋ ਮਤਲਬ ਕਿ ਜ਼ਿਲ੍ਹੇ ਦੀ ਐਸਐਸਪੀ ਆ ਬੀਬੀ, ਤਾਂ ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਜੋ ਕਰਨਾ ਸੀ ਕਰ ਨਹੀਂ ਸਕੇ, ਤੁਹਾਨੂੰ ਉੱਥੇ ਇਹ ਸਭ ਕੁਝ, ਕਿਉਂਕਿ ਜਦੋਂ ਆਰਡਰ ਹੋਇਆ ਸੀਗਾ ਅਦਾਲਤ ਦਾ, ਤੁਹਾਨੂੰ ਇਹ ਸਭ ਕੁਝ ਉੱਥੇ ਠੀਕ ਕਰਨਾ ਚਾਹੀਦਾ ਸੀ, ਤੁਸੀਂ ਡਿਊਟੀ ਨਹੀਂ ਨਿਭਾਈ। ਸੋ ਉਹਨਾਂ ਨੇ 1 ਲੱਖ ਰੁਪਏ ਦਾ ਜੁਰਮਾਨਾ ਪਾ ਦਿੱਤਾ ਤੇ ਨਾਲ ਚਿੰਤਾ ਪ੍ਰਗਟਾਈ ਆ ਕਿ ਭਾਈ ਠੀਕ ਹੈ, ਪ੍ਰੋਟੈਸਟ ਤੁਹਾਡਾ ਅਧਿਕਾਰ ਹੈ, ਪਰ ਜੇ ਇਸ ਤਰ੍ਹਾਂ ਪ੍ਰੋਜੈਕਟਾਂ ਤੇ ਤੁਸੀਂ ਇਹ ਸਭ ਕੁਝ ਕਰੋਗੇ ਜਿਹੜੇ ਨੈਸ਼ਨਲ ਪ੍ਰੋਜੈਕਟ ਨੇ, ਤਾਂ ਫਿਰ ਕੰਮ ਕਿਵੇਂ ਚੱਲੂ? ਸੋ ਇਹੀ ਸੋਚਣ ਦਾ ਵਿਸ਼ਾ। ਮੈਂ ਤੁਹਾਨੂੰ ਅੱਗੇ ਵੀ ਜਾਣਕਾਰੀ ਦੇ ਚੁੱਕਾ ਹਾਂ ਕਿ ਤੁਸੀਂ ਦੇਖੋ ਲੁਧਿਆਣੇ ਵਾਲਾ ਜਿਹੜਾ ਭਾਰਤਮਾਲਾ ਵਾਲਾ ਪ੍ਰੋਜੈਕਟ ਰੁਕਿਆ, ਤੇ ਨਾਲ ਹੀ ਟਾਟਾ ਵਾਲਿਆਂ ਦਾ ਜਿਹੜਾ ਸਮਰਾਲੇ 'ਚ ਸੀ ਉਹ ਵੀ ਰੁਕ ਗਿਆ। ਤਾਂ ਇਹ ਚੀਜ਼ਾਂ ਹੁੰਦੀਆਂ ਨਾ, ਸੈਟਬੈਕ ਆਹੀ ਆ ਇਹਨਾਂ ਚੀਜ਼ਾਂ ਦੀ। ਤਾਂ ਦੇਖਣਾ ਪਏਗਾ ਸਾਨੂੰ। ਠੀਕ ਹੈ, ਜ਼ਮੀਨ ਜਿਹੜੀ ਆ, ਜ਼ਮੀਨ ਤਾਂ ਬਈ ਬੇਸ਼ਕੀਮਤੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਤੁਸੀਂ ਹੁਣ ਇਹ ਆ ਕਿ ਤਜ਼ਾਰਤ ਤੋਂ ਬਿਨਾਂ, ਵਪਾਰ ਤੋਂ ਬਿਨਾਂ ਵੀ ਨਹੀਂ ਸਰਵਾਈਵ ਕਰ ਸਕਦੀ। ਇਹ ਵੀ ਆਪਾਂ ਦੇਖਦੇ ਪਏ। ਬੈਲੈਂਸ ਅਪਰੋਚ ਜਿਹੜੀ ਆ ਨਾ, ਬੈਲੈਂਸਡ ਅਪਰੋਚ ਹੈ, ਉਹ ਸਾਨੂੰ ਅਪਣਾਉਣ ਦੀ ਜ਼ਰੂਰਤ ਆ। ਤੇ ਮੇਰੇ ਖਿਆਲ ਦੇ ਨਾਲ ਮੁੱਖ ਮੰਤਰੀ ਨੂੰ ਖੁਦ ਕੋਈ ਕਮੇਟੀ ਬਣਾ ਕੇ ਕਿਸਾਨ ਧਿਰਾਂ ਨੂੰ ਵਿੱਚ ਬਿਠਾ ਕੇ ਇਹਨਾਂ ਚੀਜ਼ਾਂ ਤੇ, ਜੋ ਚਲੋ ਪ੍ਰੋਜੈਕਟ ਚੱਲਦੇ ਪਏ, ਘੱਟੋ ਘੱਟ ਐਟਲੀਸਟ ਇਹਨਾਂ ਤੇ ਜ਼ਰੂਰ ਚਰਚਾ ਕਰ ਲੈਣੀ ਚਾਹੀਦੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਬਰਾੜ ਤੇ, ਕਹਿੰਦੇ ਵੱਡਾ ਐਕਸ਼ਨ ਹੋ ਗਿਆ, ਕਲੇਰ ਨੇ ਲੀਗਲ ਨੋਟਿਸ ਭੇਜਿਆ ਜੀ।
ਦੇਖੋ ਇਹ ਇੱਕ ਇੰਟਰਵਿਊ ਦਿੱਤੀ ਸੀਗੀ ਬਰਾੜ ਸਾਹਿਬ ਨੇ, ਫਕਰਸਰ ਵਾਲੇ ਬਰਾੜ ਸਾਹਿਬ, ਕਿਸੇ ਟਾਈਮ ਸੁਖਬੀਰ ਸਿੰਘ ਬਾਦਲ ਦੇ ਲੰਗੋਟੀਆ ਯਾਰ ਹਮਸਾਏ। ਤਾਂ ਉਹ ਬਾਅਦ ਦੇ ਵਿੱਚ ਤੁਹਾਨੂੰ ਪਤਾ ਸੁਧਾਰਵਾਦੀ ਅਕਾਲੀ ਦਲ ਦੇ ਜਿਹੜੇ ਧੜੇ ਨੇ ਉਹਦੇ ਚ ਸ਼ਾਮਲ ਹੋ ਗਏ ਸਨ। ਮੋਹਰੀ ਬੁਲਾਰੇ ਨੇ ਸਰਜੀਤ ਸਿੰਘ ਜੀ ਬਰਾੜ। ਤਾਂ ਖੈਰ ਉਹਨਾਂ ਨੇ ਇੱਕ ਇੰਟਰਵਿਊ ਚ ਅਰਸ਼ਦੀਪ ਕਲੇਰ ਦਾ ਜ਼ਿਕਰ ਕੀਤਾ ਸੀਗਾ ਸਰ। ਅਰਸ਼ਦੀਪ ਕਲੇਰ ਹੈ ਜਿਹੜਾ ਤੁਹਾਨੂੰ ਪਤਾ ਬੜਾ ਤੇਜ਼ ਤਰਾਰ ਇਹਨਾਂ ਦਾ ਤਰਜਮਾਨ ਹੈਗਾ। ਡੇਰੇ ਵਾਲਾ ਨਹੀਂ ਸਰ, ਅਕਾਲੀ ਦਲ ਦਾ ਜਿਹੜਾ ਨੌਜਵਾਨ ਮੁੰਡਾ। ਠੀਕ ਹੈ ਜੀ ਜੀ। ਹਾਂ ਜੀ, ਉਹ ਤੇ ਪ੍ਰਦੀਪ ਕਲੇਰ ਹੈ ਨਾ, ਉਹਦਾ ਪ੍ਰਦੀਪ ਕਲੇਰ ਹੈ। ਹਾਂਜੀ ਹਾਂਜੀ, ਇਹ ਸੀਗਾ ਅਰਸ਼ਦੀਪ ਸਿੰਘ ਕਲੇਰ। ਤਾਂ ਅਰਸ਼ਦੀਪ ਸਿੰਘ ਕਲੇਰ ਨੇ ਇਹਨਾਂ ਨੂੰ ਨੋਟਿਸ ਭਿਜਵਾ ਦਿੱਤਾ, ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਅਦਾਲਤ ਵਿੱਚ ਇਹਨਾਂ ਨੇ ਹਾਲਫੀਆ ਬਿਆਨ ਦਿੱਤਾ ਸੀ ਕਿ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਸਰਸਾ ਦੇ ਮੈਂਬਰ ਬੇਕਸੂਰ ਹਨ। ਤੇ ਨਾਲ ਇੱਕ ਜਿਹੜਾ YouTube ਚੈਨਲ ਹੈ ਤਾਂ ਉਹਨੂੰ ਵੀ ਭੇਜਿਆ ਗਿਆ, ਪਰ ਉਹਨਾਂ ਨਾਲ ਮੇਰੀ ਗੱਲ ਹੋਈ ਸੀ, ਕਹਿੰਦੇ ਬਈ ਸਾਡਾ ਤਾਂ ਮਾਮਲਾ ਸੈਟਵੈਟ ਹੋ ਗਿਆ। ਕਿਉਂਕਿ ਜਰਾ ਜੀ ਗੱਲ ਹੈ ਫਾਰਮੈਲਿਟੀ ਦੇ ਤੌਰ ਤੇ, ਜਿਸ ਮੰਚ ਤੋਂ ਤੁਸੀਂ ਕੋਈ ਦਾਅਵਾ ਕਰੋਗੇ, ਗੱਲ ਕਰੋਗੇ ਤੇ ਉਹ ਤਾਂ ਹੋਏਗਾ ਨਾ। ਤਾਂ ਹੁਣ ਇਹ ਆ ਕਿ ਇਹ ਨੋਟਿਸ ਆ ਕਿ ਜਾਂ ਤਾਂ ਸਬੂਤ ਪੇਸ਼ ਕਰੋ ਜਾਂ ਵੀਡੀਓ ਹਾਈਡ ਕਰੋ। ਵੀਡੀਓ ਹਾਈਡ ਤਾਂ ਹੋ ਗਈ ਹੈ ਮੇਰੇ ਖਿਆਲ ਦੇ ਨਾਲ, ਹੁਣ ਸਬੂਤ ਜਾਂ ਤਾਂ ਪੇਸ਼ ਕਰਨੇ ਪੈਣਗੇ ਕਿ ਉਹ ਹਲਫਨਾਮਾ ਦਿੱਤਾ ਹੈ ਕਿ ਨਹੀਂ, ਤੇ ਜਾਂ ਫਿਰ ਤੁਹਾਨੂੰ ਪਤਾ ਅਗਲੀ ਕਾਰਵਾਈ ਜਿਹੜੀ ਅਰਸ਼ਦੀਪ ਕਲੇਰ ਖੁਦ ਵਕੀਲ ਨੇ, ਐਡਵੋਕੇਟ ਨੇ, ਉਹ ਗਾਂ ਕਾਨੂੰਨੀ ਲੜਾਈ ਤੇ ਗਾਂ ਜਿਹੜੀ ਵਿੱਢੀ ਜਾਂਦੀ ਹੈ। ਅੱਜ ਕੱਲ ਤੁਹਾਨੂੰ ਪਤਾ ਹੀ ਆ, ਵੈਸੇ ਤਾਂ ਇਹਨਾਂ ਗੱਲਾਂ ਦੇ ਜਵਾਬ ਮੰਗੇ ਜਾ ਸਕਦੇ ਆ ਕਿ ਸਬੂਤ ਦਿਓ, ਰਾਜਨੀਤਿਕ ਚਿਹਰੇ ਹੋ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਹੁਣ ਰਾਜਨੀਤੀ 'ਚ ਨਹੀਂ ਚੱਲਦੀਆਂ। ਜਿੱਥੇ ਜ਼ੋਰ ਲੱਗਦਾ ਅਗਲਾ ਜਾਂ ਤਾਂ ਡੈਫਾਮੇਸ਼ਨ ਦਾ ਜਾਂ ਕੋਈ ਇਸ ਤਰ੍ਹਾਂ ਦੀ ਹੋਰ FIR ਜੇ ਹੁੰਦੀ ਹੈ ਤਾਂ ਘਟਾ ਦਿੰਦਾ, ਬਾਕੀ ਦਾ ਤੁਰਿਆ ਫਿਰ। ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ BRTC ਦੇ ਵਿਵਾਦ ਦੀ, ਮੰਨੇ ਵਿਰੁੱਧ ਬੋਲਣ ਤੇ ਨੌਜਵਾਨ ਕੁੱਟਿਆ ਗਿਆ ਜੀ। ਹਾਂਜੀ, ਇਹ ਨਾ ਜਿਹੜਾ ਇਹ BRTC ਦਾ ਮਸਲਾ ਹੈ, ਇਹ ਆਪਾਂ ਜੇ ਦੇਖੀਏ ਤੇ ਅੰਮ੍ਰਿਤਸਰ ਦਾ ਹੈ ਜੀ। ਇੱਥੇ ਬੱਸਾਂ ਚਲਾਈਆਂ ਗਈਆਂ ਸਨ, 550 ਕਰੋੜ ਦਾ ਪ੍ਰੋਜੈਕਟ ਦਿੱਤਾ ਸੀਗਾ ਮਨਮੋਹਨ ਸਿੰਘ ਜੀ ਨੇ, ਤੇ ਬੜਾ ਸ਼ਾਨਦਾਰ ਪ੍ਰੋਜੈਕਟ ਸੀ। 40-45 ਹਜ਼ਾਰ ਲੋਕਾਂ ਨੂੰ ਸੇਵਾ ਜਿਹੜੀ ਮਿਲਦੀ ਸੀਗੀ ਇਹਦੀ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਕੰਪਨੀ ਭੱਜ ਭਜਾ ਗਈ, ਘਾਟੇ ਦਾ ਸੌਦਾ ਹੋ ਗਿਆ। 93 ਬੱਸਾਂ ਚੋਂ 60 ਬੱਸਾਂ ਜਿਹੜੀਆਂ ਉਹ ਠੀਕ ਠਾਕ ਜੀਆਂ ਹੈਗੀਆਂ, ਖਲੋਤੀਆਂ ਉੱਥੇ ਵੇਰ ਕੇ ਡਿਪੂ 'ਚ। ਬਾਕੀ ਤੇ ਕਹਿੰਦੇ ਆ ਕਿ ਚੱਲਣ ਫਿਰਨ ਦੇ ਕਾਬਲ ਵੀ ਨਹੀਂ ਰਹੀਆਂ। ਲੋਕ ਉੱਥੇ ਸੁਥਣਾ, ਕੱਛੇ, ਬਨੈਣਾ ਉਹ ਸਕਾ ਰਹੇ ਨੇ ਤਣੀਆਂ ਬੰਨ ਕੇ ਬੱਸਾਂ 'ਚ। ਯਾਨੀ ਏਡਾ ਤਗੜਾ ਪ੍ਰੋਜੈਕਟ ਜਿਹੜਾ ਸੀਗਾ ਉਹ ਬੇਕਾਰ ਚੱਲ ਗਿਆ। ਤੇ ਮੰਨਾ ਕਿਤੇ ਕੱਲ ਗਿਆ ਸੀ, ਇਸਨੇ ਮੁੱਦਾ ਚੁੱਕਿਆ। ਵੈਸੇ ਇਹ ਬਹੁਤ ਲੰਮੇ ਸਮੇਂ ਤੋਂ ਬੱਸਾਂ ਖਲੋਤੀਆਂ ਨੇ। ਤੋ ਅੱਜ ਕਮਿਸ਼ਨਰ ਨੂੰ ਮਿਲਣ ਗਿਆ ਸੀ, ਕਿਉਂਕਿ ਬੇਰੁਜ਼ਗਾਰ ਹੋਣਗੇ ਨਾ, ਸਾਰਾ ਜੀ ਗੱਲ ਹੈ, ਜਿਹੜੇ ਉੱਥੇ ਕੰਮ ਕਰਦੇ ਸੀਗੇ। ਜੇ ਬੱਸਾਂ ਖਲੋਤੀਆਂ ਤਾਂ ਮੰਨ ਲਓ 100 ਬੱਸ ਹੈ, 100 ਬੱਸ ਤੇ 200 ਤਾਂ ਡਰਾਈਵਰ ਕੰਡਕਟਰ ਹੀ ਹੋ ਗਿਆ। ਕੋਈ ਚੈੱਕਰ ਹੈ ਜਾਂ ਹੋਰ ਕੋਈ ਕੰਮ ਕਰਦਾ ਹੈ ਤਾਂ ਤੁਸੀਂ ਲਾ ਲਓ ਕੋਈ 250 400 ਕੋਈ ਜਿੰਨਾ ਵੀ ਬੰਦਾ ਹੋਏਗਾ ਨਾ, ਬਿਲਕੁਲ ਉਹ ਸਾਰੇ ਜਿਹੜੇ ਸੀਗੇ ਉਹ ਇੱਕ ਐਸੋਸੀਏਸ਼ਨ ਬਣਾਈ ਬੈਠੇ ਆ। ਤੇ ਉਹ ਗਏ ਸਨ ਕਮਿਸ਼ਨਰ ਦੇ ਉੱਤੇ, ਤੇ ਉੱਥੇ ਕਿਸੇ ਨੌਜਵਾਨ ਨੇ ਕਹਿ ਦਿੱਤਾ ਕਿ ਬਈ ਇਹ ਮੰਨਾ ਪਹਿਲਾਂ ਕਿਉਂ ਨਹੀਂ ਬੋਲਿਆ, 1.5 ਸਾਲ ਹੋ ਗਿਆ ਬੱਸਾਂ ਕਬਾੜ ਹੋਣ ਡਈਆਂ। ਗੱਲ ਉਹਦੀ ਸਹੀ ਹੈ ਵੀ ਜਦੋਂ ਪ੍ਰੋਜੈਕਟ ਬੰਦ ਹੁੰਦੇ ਸਾਨੂੰ ਉਦੋਂ ਹੀ ਹਾਲ ਦਵਾਈ ਕਰਨੀ ਚਾਹੀਦੀ। ਉੱਥੇ ਦੂਜੇ ਜਿਹੜੇ ਸੀ ਉਹਨਾਂ ਨੇ ਉਹਨੂੰ ਕੁੱਟ ਕੱਤਿਆ। ਆਹੀ ਤਾਂ ਸਾਡੇ ਚ ਰੌਲਾ ਨਾ, ਪੰਜਾਬੀਆਂ ਤਾਂ ਸੁਣਦੇ ਨਹੀਂ ਆਪਾਂ ਕਿਸੇ ਨਾ ਨਾ ਨਾ, ਗੱਲ ਥੋੜੀ ਅਸੀਂ ਸੁਣਨੀ, ਗੱਲ ਜਾਂ ਤਾਂ ਅਸੀਂ ਸੁਣਾਉਣੀ ਆ, ਹਾਂਜੀ, ਤੇ ਜੇ ਗੱਲ ਦਾ ਜਵਾਬ ਨਹੀਂ ਹੈਗਾ ਫਿਰ ਜੁੱਤੀ ਲਾਉਣੀ ਆ। ਦੋ ਹੀ ਗੱਲਾਂ ਬਿਲਕੁਲ। ਉਹ ਇਹ ਆ ਕਿ ਜੇ ਉਹਨੇ ਸਵਾਲ ਕਰ ਲਏ, ਜੇ ਮੰਨੇ ਨੇ ਸਵਾਲ ਕਰਨ ਦਾ ਠੇਕਾ ਲਿਆ ਕਿ ਸਾਰੇ ਲੀਡਰਾਂ ਨੂੰ ਉਹਨੇ ਜਵਾਬ ਲੈਣੇ ਆ, ਤੇ ਜੇ ਮੰਨੇ ਨੂੰ ਕਿਸੇ ਨੇ ਕਹਿ ਦਿੱਤਾ ਕਿ ਬਾਈ 1.5 ਸਾਲ ਤੋਂ ਬੱਸਾਂ ਖਲੋਤੀਆਂ, ਮੰਨਾ ਐਡਾ ਤਗੜਾ ਸਪੀਕਰ ਹੈ, ਬੁਲਾਰਾ ਹੈ, ਪਤਾ ਤੇ ਕੱਲ ਦਾ ਜਵਾਬ ਤੇ ਕੁੱਟਣ ਕਟਾਉਣ ਦਾ। ਤੁਸੀਂ ਆਪਣੀਆਂ ਫਿਰ ਉਹੀ ਗੱਲਾਂ ਨੇ ਕਿ ਆਪਣੀਆਂ ਮੰਗਾਂ ਨੂੰ ਜਾਂ ਕਹਿ ਲਓ ਆਪਣੀ ਜੋ ਤੁਹਾਡੀ ਕਹਿ ਲਓ ਦਰਦ ਹੋ ਰਹੀ ਹੈ ਉਹਨੂੰ ਤੁਸੀਂ ਆਪ ਹੀ ਖੋਰਾ ਲਾ ਦਿੰਦੇ। ਸੋ ਕੁੱਲ ਮਿਲਾ ਕੇ ਇਹ ਮਾਮਲਾ ਪ੍ਰੋਜੈਕਟ ਨਾਲ ਜੁੜਿਆ। ਇਹ ਸਾਰੇ ਦੇਸ਼ ਦਾ ਹੀ ਹਾਲ ਮਿੰਟੂ ਜੀ ਹੋ ਗਿਆ। ਵੇਖ ਲਓ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਮੋਦੀ ਸਾਹਿਬ ਨੂੰ ਕੋਈ ਸਵਾਲ ਕਰ ਲੇ ਤਾਂ ਉਹ ਕਹਿੰਦੇ ਰਹੇ ਪਿਛਲੇ 10 ਸਾਲ ਚਲੋ ਐਤੀ ਤਾਂ ਤੁਸੀਂ ਦੱਸਿਆ ਹੀ ਹੈ 20 ਸਾਲ ਤੋਂ 20 ਸਾਲਾਂ ਬਾਅਦ ਕੋਈ ਆਪੋਜੀਸ਼ਨ ਮਿਲੀ ਹੈ ਦੇਸ਼ ਨੂੰ। ਉਹ ਕਹਿੰਦੇ ਸੀ ਦੇਸ਼ ਦਾ ਅਪਮਾਨ ਹੋ ਗਿਆ, ਇਹ ਮੋਦੀ ਦਾ ਅਪਮਾਨ ਹੋ ਗਿਆ, ਦੇਸ਼ ਦਾ ਅਪਮਾਨ ਕਰਤਾ, ਏਡੇ ਵੱਡੇ ਦੇਸ਼ ਦੇ ਮਾਲਕ ਨੂੰ ਮੋਦੀ ਨੂੰ ਇਹਨਾਂ ਨੇ ਐ ਕੀਤਾ। ਉਹ ਤੇ ਬਾਇਓਲੋਜੀਕਲ ਮੰਨਦੇ ਨਹੀਂ ਨਾ ਆਪਦੇ। ਹਾਂਜੀ ਹਾਂ ਬਿਲਕੁਲ, ਉਹ ਅਵਤਾਰ ਮੰਨਦੇ ਆ, ਤੇ ਜਿਹੜੇ ਖੁਦ ਨੂੰ ਅਵਤਾਰ ਐਲਾਨ ਚੁੱਕੇ ਆ ਤੇ ਜਿਹੜੇ ਉਹਨਾਂ ਦੇ ਭਗਤ ਫਿਰ ਉਹ ਕੀ ਹੋਏ। ਹਾਂ ਬਿਲਕੁਲ, ਉਹ ਤਾਂ ਇੱਕ ਤਰ੍ਹਾਂ ਨਾਲ ਨੌਨ ਬਾਇਓਲੋਜੀਕਲ ਯਾਨੀ ਇੱਕ ਅਵਤਾਰ ਦੇ ਭਗਤ ਹੋਏ ਨਾ, ਅਵਤਾਰ ਦੇ ਭਗਤ ਹੋਏ। ਉਹਨਾਂ ਤੇ ਤਾਂ ਖੁਦ ਤੇ ਕਿੰਤੂ ਕਰਨਾ ਮੇਰੇ ਖਿਆਲ ਦੇ ਨਾਲ ਉਹ ਕੋਈ
ਕੋਲ ਸਹੀ ਸਾਡੇ ਬਿਲ ਹੋਵੇ ਤੇ ਉਹ ਸਾਡੇ ਸਿਰ 'ਚ ਕੁਝ ਮਾਰ ਸਕਦਾ ਹੂੰ। ਇਸੇ ਤਰ੍ਹਾਂ ਤੇ ਬਾਈ ਤੁਸੀਂ ਤੁਹਾਨੂੰ ਵੀ ਉਹਨਾਂ ਤੇ ਵੀ ਗੱਲ ਕਰਨ ਦਾ ਹੱਕ ਨਹੀਂ ਹੈਗਾ। ਹੂੰ। ਇਸੇ ਤਰ੍ਹਾਂ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਓ, ਹੁਣ ਵਿਧਾਨ ਸਭਾ ਦੇ ਵਿੱਚ ਜਿਹੜਾ ਬੰਦਾ ਬੈਠਾ ਹੈ, ਕੋਈ ਕਿਸੇ ਵੀ ਸੀਟ ਤੇ ਬੈਠਾ, ਚਾਹੇ ਆਪੋਜੀਸ਼ਨ ਦੇ ਵਿੱਚ ਹੈ ਤੇ ਚਾਹੇ ਉਹ ਸੱਤਾਧਾਰੀ ਵਾਲੇ ਪਾਸੇ ਆ, ਉਹ ਹੈ ਤਾਂ ਜਿੱਤਿਆ ਹੋਇਆ ਨਾ। ਇਹ ਉੱਥੇ ਇਹਨਾਂ ਦਾ ਡਾਇਲੋਗ ਹੀ ਇੱਕ ਪੱਕਾ ਜਿਹਾ ਮਾਨ ਸਾਹਿਬ ਦਾ, ਇਹ ਕਹਿੰਦੇ ਲੈ ਤੁਹਾਨੂੰ ਤਾਂ ਲੋਕਾਂ ਨੇ ਹਰਾ ਕੇ ਭੇਜਤਾ, ਤੁਹਾਨੂੰ ਜੇ ਭੇਜਿਆ ਹੁੰਦਾ ਹਰਾ ਕੇ ਤਾਂ ਉਹ ਵਿਧਾਨ ਸਭਾ 'ਚ ਥੋੜ੍ਹਾ ਬਹਿੰਦੇ, ਇਹ ਸਮਝੋ ਬਾਹਰ ਹੈ, ਜਦੋਂ ਕੋਈ ਬੋਲਦਾ ਤੇ ਉਦੋਂ ਦੂਜੇ ਪਾਸੇ ਹੋ ਜਾਂਦੇ। ਨਹੀਂ ਉਹੀ ਤੇ ਗੱਲਾਂ ਨੇ ਕਿ ਕਮਾਲ ਦੀ ਗੱਲ। ਜਵਾਬ ਨਹੀਂ ਹੁੰਦਾ ਇਹਨਾਂ ਕੋਲ। ਹੂੰ, ਜਵਾਬ ਜਦੋਂ ਨਾ ਹੋਏਗਾ ਨਾ ਬੰਦਾ, ਉਦੋਂ ਇਹੀ ਕਹੇਗਾ ਕਿ ਮੈਂ ਚੋਰ ਹਾਂ, ਜੇ ਮੇਰੇ ਤੇ ਦੋਸ਼ ਲੱਗਦਾ ਮੈਂ ਚੋਰ ਹਾਂ, ਤੇ ਮੈਂ ਕਹੂੰਗਾ ਕਿ ਤੂੰ ਕਿਹੜਾ ਘੱਟ ਚੋਰ ਹੈ। ਹੂੰ, 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 ਮੈਂ ਇਹ ਨਹੀਂ ਕਹੂੰਗਾ ਕਿ ਮੈਂ ਚੋਰ ਨਹੀਂ ਆ ਵੀਰੇ, ਹੂੰ, ਮੈਂ ਦਾਅਵਾ ਕਰਦਾ। ਜੀ। ਇਹ ਰਾਜਨੀਤੀ 'ਚ ਇਹ ਗੱਲ ਨਹੀਂ ਹੈਗੀ। ਰਾਜਨੀਤੀ 'ਚ ਬਸ ਇਹੋ ਕੁਛ ਆ ਕਿ ਇਹਨਾਂ ਨੇ ਵੀ ਇਹ ਕੀਤਾ ਸੀ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਆਹ ਕੀਤਾ, ਅਗਲੇ ਦੇ ਪਾਪ ਗਿਣਾ ਦੇਣੇ ਆ। ਜੀ। ਪਰ ਆਪ ਜੋ ਪਾਪ ਦੀ ਜਗ੍ਹਾ ਭਾਵੇਂ ਜ਼ੁਲਮ ਚੱਲ ਰਿਹਾ ਹੋਵੇ ਆਪਦੇ ਹੱਥੋਂ, ਉਸ ਨੂੰ ਇਹ ਕਹਿ ਦੇਣਾ ਕਿ ਮੈਂ ਤਾਂ ਲੋਕ ਕਲਿਆਣ ਕਰ, ਇਹੀ ਰਾਜਨੀਤੀ ਹੈ। ਬਿਲਕੁਲ। ਐਸਟੀਐਫ ਦੀ ਟੀਮ ਨੇ ਪੰਜਾਬ ਹਰਿਆਣਾ 'ਚ ਛਾਪੇਮਾਰੀ ਕੀਤੀ ਹੈ ਜੀ। ਦੇਖੋ, ਇੱਕ ਡਰੱਗ ਇੰਸਪੈਕਟਰ ਦੇ ਖਾਤੇ ਫਰੀਜ਼ ਕੀਤੇ ਨੇ ਅੱਜ ਇਹਨਾਂ ਨੇ। ਜੀ। ਗੱਲਾਂ ਸੁਣ ਕੇ ਕਈ ਵਾਰ ਬਈ ਦਿਲ ਨੂੰ ਕੁਛ ਹੁੰਦਾ ਕਿ ਕਮਾਲ ਹੋ ਗਈ ਆ। ਖੈਰ, ਇਹ ਜਿਹੜੀ ਐਸਟੀਐਫ ਦੀ ਛਾਪੇਮਾਰੀ ਹੋਈ ਆ, ਇਹ 13 ਜਗ੍ਹਾ ਤੇ ਹੋਈ ਆ। 24 ਬੈਂਕ ਖਾਤਿਆਂ ਦੇ ਵਿੱਚੋਂ ਦੱਸਦੇ ਆ ਕਿ 6.5 ਕਰੋੜ ਰੁਪਈਆ ਵੀ ਬਰਾਮਦ ਹੋਇਆ ਪ੍ਰਵੀਨ ਜੀ। ਤਾਂ ਇਹ ਜਿਹੜਾ ਡਰੱਗ ਇੰਸਪੈਕਟਰ ਆ ਸ਼ੀਸ਼ਨ, ਇਹਦਾ ਕਾਫੀ ਦੱਸਦੇ ਚਰਚਾ, ਤੇ ਹੁਣ ਇਹਦਾ ਕਹਿ ਲਓ ਵੀ ਭੋਗਾ ਚਿੱਤ ਇਹਨਾਂ ਨੇ ਕਰ ਦੇਣਾ। ਸੋ ਇਹ ਆਪਣੇ ਆਪ ਦੇ ਵਿੱਚ ਬੜੇ ਮਸਲੇ ਜਿਹੜੇ ਗੁੰਝਲਦਾਰ ਹੋ ਜਾਂਦੇ ਆ ਕਿ ਜਿਹੜਾ ਵੀ ਕੋਈ ਇਦਾਂ ਦਾ ਫੜਿਆ ਜਾਂਦਾ, ਉਹਦੇ ਘਰੋਂ ਜਾਂ ਤਾਂ ਫੋਰਨ ਕਰੰਸੀ ਮਿਲਦੀ ਆ, ਠੀਕ ਹੈ ਜੀ, ਜਾਂ ਪ੍ਰਾਪਰਟੀ ਬੜੀ ਮਿਲਦੀ ਆ, ਜਾਂ ਕਹਿ ਲਓ ਕਿ ਬਈ ਕਰੋੜਾਂ ਰੁਪਈਆ। ਹੁਣ ਤੁਸੀਂ ਦੇਖੋ, ਇੰਸਪੈਕਟਰ ਦੇ 24 ਖਾਤੇ ਖੁਲਾਉਣੇ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਨਾ ਸਰ। ਸਹੀ ਗੱਲ ਹੈ, ਬਿਲਕੁਲ। ਇਹ ਫਾਜ਼ਿਲਕਾ ਦੇ ਵਿੱਚ ਇਹ ਲੱਗਾ ਸੀਗਾ। ਇਹਦੇ ਤਾਂ ਦੱਸਦੇ ਆ ਕਿ ਤੰਦ ਜਿਹੜੇ ਆ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸੀਗੇ ਨਾ ਜੀ, ਉਹ ਕੁਛ ਮਤਲਬ ਕਿ ਤਸਕਰ ਉਹਨਾਂ ਦੇ ਨਾਲ ਵੀ ਜੁੜਦੇ ਸੀਗੇ। ਤੋ ਇਸ ਕਰਕੇ ਇਹ ਬਿਨਾਂ ਕੋਈ ਪਰਮਿਸ਼ਨ ਲਏ ਦੱਸਦੇ ਕਿ ਵਿਦੇਸ਼ ਚਲਾ ਜਾਂਦਾ ਸੀ ਜੌੜੇ ਮਾਜਰਾ। ਤਾਂ ਹੁਣ ਇਹ ਗ੍ਰਿਫਤਾਰ ਕਰ ਲਿਆ ਗਿਆ। ਛਾਪੇਮਾਰੀ ਵੀ ਵੱਖ-ਵੱਖ ਸਥਾਨਾਂ ਤੇ ਕੀਤੀ ਗਈ ਹੈ। ਮਤਲਬ ਕਿ ਜੇ ਡਰੱਗ ਇੰਸਪੈਕਟਰ ਸਭ ਕੁਝ ਕਰ ਰਿਹਾ, ਇਹ ਕੋਈ ਇਕਲੌਤਾ ਡਰੱਗ ਇੰਸਪੈਕਟਰ ਨਹੀਂ ਹੋਏਗਾ। ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਪਰ ਬਹੁਤ ਥਾਵਾਂ ਤੇ ਅੱਛਾ ਚੰਨੀ ਵਾਂਗੂ ਕੰਮ ਸਾਰਿਆਂ ਦਾ ਭੇਤ ਹੈ ਮੈਨੂੰ ਤਕਰੀਬਨ ਪੰਜਾਬ 'ਚ ਰਹਿੰਦਿਆਂ ਦਾ। ਮੈਂ ਇਸ ਲਾਈਨ ਨੂੰ ਵੀ ਚੰਗੀ ਤਰ੍ਹਾਂ ਜਾਣਦਾ। ਤਾਂ ਇੱਥੇ ਕੀ ਆ ਕਿ ਇੱਕ ਆਰਗੇਨਾਈਜ਼ਡ ਨੈਕਸਸ ਹੈ ਜੀ। ਇੱਕ ਡਰੱਗ ਇੰਸਪੈਕਟਰ, ਕਿਉਂਕਿ ਡਰੱਗ ਇੰਸਪੈਕਟਰ ਗਿਣਤੀ ਦੇ ਆ, ਮੈਡੀਕਲ ਬਹੁਤ ਨੇ, ਉਹ ਇੰਸਪੈਕਸ਼ਨ ਇੰਨੀ ਕਰ ਹੀ ਨਹੀਂ ਸਕਦੇ, ਜਾਂ ਕਹਿ ਲਓ ਕਿ ਪਾਸਿੰਗ ਤੇ ਉਹ ਆਪ ਜਾ ਹੀ ਨਹੀਂ ਸਕਦੇ। ਉਹਨਾਂ ਨੇ ਗਾਂ ਸ਼ਹਿਰਾਂ 'ਚ ਦਲਾਲ ਰੱਖੇ। ਦਲਾਲ ਆਪੇ ਉਹਨਾਂ ਦਲਾਲਾਂ ਕੋਲ ਕੋਈ ਵੀ ਜਾਂਦਾ, ਤੁਸੀਂ ਮੈਡੀਕਲ ਖੋਲਣਾ ਕਿ ਹਾਂ ਬਾਈ ਜੀ ਮੈਂ ਆਹ ਕਰਨਾ, ਆਹ ਬਾਈ ਸੈਕਿੰਡ, ਮਤਲਬ ਕਿ ਉਹ ਪੈਸਾ ਵੀ ਸਿੱਧਾ ਨਹੀਂ ਜਾਂਦਾ। ਸੋ ਇਹ ਸਾਰਾ ਕੁਛ ਆ। ਇਹ ਹੁਣ ਕਿੰਨੇ ਜ਼ਿਲ੍ਹਿਆਂ 'ਚ ਪੁਲਿਸ ਦਾ ਕੰਮ ਹੈ ਲੱਭਣ ਦਾ, ਮੈਂ ਤੁਹਾਨੂੰ ਦੱਸ ਦਿੱਤਾ ਕਿ ਇਸ ਤਰ੍ਹਾਂ ਚੱਲਦਾ, ਆਰਗੇਨਾਈਜ਼ਡ ਤਰੀਕੇ ਨਾਲ ਚੱਲਦਾ। ਇਹਨਾਂ ਦੇ ਦਲਾਲ ਨੇਗਾ ਕੁਛ, ਲੈ ਲਓ ਇਸੇ ਲਾਈਨ ਦੇ ਵਿੱਚ। ਮੈਂ ਸਾਰੇ ਨਹੀਂ ਕਹਿੰਦੇ ਵੀ ਕਹਿੰਦਾ ਵੀ ਸਾਰੇ ਕੈਮਿਸਟ ਸ਼ਾਪ ਵਾਲੇ ਮਾੜੇ, ਜਾਂ ਉਹ ਤਾਂ ਮਾਰੀ ਦੇ ਵੰਗਾਰਾਂ ਚੱਲਦੇ। ਸੋ ਇਹ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਚੱਲਦਾ, ਤੇ ਜਿਹਦੀ ਪ੍ਰਤੱਖ ਮਿਸਾਲ ਹੁਣ ਆਨ ਦਾ ਰਿਕਾਰਡ ਆ ਜੀ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਸਰ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।